ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube, ਟਿਕਟੌਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 18 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਾਊਟ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਲਾਈਫ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਕਾਲ 4082722500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੋਂ ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਐਂਟਰਪ੍ਰਾਈਜ਼ ਰੈਂਟਨ ਵਾਸ਼ਿੰਗਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਤੱਕ ਤੁਹਾਡੇ ਕਰਜ਼ੇ ਨੂੰ ਮਾਫ ਕਰਵਾ ਸਕਦੇ ਨੇ। ਕਾਲ 8888889914 ਦੇ ਉੱਤੇ। ਤਰਵਿੰਦਰ ਸਿੰਘ ਗਿੱਲ, ਰਵਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੇ ਕਮਲਜੀਤ ਕੌਰ ਰਿਐਲਟਰ, ਜੋ ਕਿ ਇੰਡੀਆਨਾ ਬੇਸਡ ਦੇ। ਇੰਡੀਆਨਾ ਦੇ ਵਿੱਚ ਘਰ ਖਰੀਦਣਾ ਆ, ਵੇਚਣਾ ਆ, ਆਪਣੇ ਸੁਪਨੇ ਦਾ ਘਰ ਬਣਵਾਉਣਾ ਚਾਹੁੰਦੇ ਹੋ, ਇੱਥੋਂ ਮੂਵ ਹੋ ਰਹੇ ਹੋ, ਉੱਥੇ ਰਿਹਾਇਸ਼ ਲੱਭ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੱਭ ਰਹੇ ਹੋ, ਤਾਂ ਕਾਲ ਕਰੋ ਰਿਐਲਟਰ ਕਮਲਜੀਤ ਕੌਰ ਜੀ ਨੂੰ 3179099295 317-909-9295। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸਰੋਤਿਓ, ਸਭ ਤੋਂ ਪਹਿਲਾਂ ਜੋ ਅਪਡੇਟ ਅਮਰੀਕਾ ਦੇ ਵਿੱਚ ਜੋ ਕੁਝ ਅਮਰੀਕਾ 'ਚ ਵਾਪਰਦਾ ਆ ਜਾਂ ਵਰਲਡ ਦੇ ਵਿੱਚ ਵਾਪਰਦਾ, ਉਹ ਆਪਾਂ ਤੁਹਾਡੇ ਨਾਲ ਹਰ ਰੋਜ਼ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਖਬਰਾਂ ਸਾਂਝੀਆਂ ਕਰਦੇ ਹੁੰਦੇ ਆ। ਪਰ ਕਈ ਵਾਰੀ ਇੰਪੋਰਟੈਂਟ ਖਬਰ ਹੁੰਦੀ ਆ ਲੋਕਲ ਲੈਵਲ ਦੀ, ਉਹ ਫਿਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਖਾਸ ਕਰਕੇ ਜਿਹੜੇ ਸਾਡੇ ਸਰੋਤੇ ਬੇ ਏਰੀਏ ਦੇ ਹੈਗੇ, 1170 AM ਸੁਣ ਰਹੇ ਆ ਬੇ ਏਰੀਏ ਦੇ ਵਿੱਚ। ਬੇ ਏਰੀਏ ਦੇ ਵਿੱਚ ਡੈਂਸ ਫੌਗ ਐਡਵਾਈਜ਼ਰੀ ਇਸ਼ੂ ਕੀਤੀ ਗਈ ਆ। ਬਹੁਤ ਹੀ ਜ਼ਿਆਦਾ ਧੁੰਦ ਹੈਗੀ ਆ। ਮੈਂ ਵੀ ਜਦ ਸਵੇਰੇ ਆਇਆ ਵੀ 10 ਤੋਂ ਲੈ ਕੇ 15 ਫੁੱਟ ਤੱਕ ਵੀ ਨਹੀਂ ਦਿਸਦਾ ਸੀਗਾ। ਸੋ ਬਹੁਤ ਹੀ ਧਿਆਨ ਦੇ ਨਾਲ ਡਰਾਈਵ ਕਰੋ, ਬਹੁਤ ਹੀ ਸਲੋ ਸਪੀਡ ਦੇ ਉੱਤੇ। ਸੋ ਇਹ ਐਡਵਾਈਜ਼ਰੀ ਜਿਹੜੀ ਆ ਪਹਿਲਾਂ 9 ਵਜੇ ਤਾਈਂ ਸੀ, ਹੁਣ ਇਸ ਨੂੰ 11 ਵਜੇ ਤਾਈਂ ਜਿਹੜਾ ਜਾਰੀ ਕੀਤਾ ਗਿਆ ਹੈਗਾ ਨੈਸ਼ਨਲ ਵੈਦਰ ਸਰਵਿਸ ਵੱਲੋਂ। ਸੋ ਬਹੁਤ ਵਾਰ ਸਵੇਰ ਨੂੰ ਕਈ ਵਾਰ ਹੋਰ ਸ਼ਹਿਰਾਂ ਤੋਂ ਵੀ ਆਉਂਦੇ ਹੈਗੇ ਆ, ਤੇ ਨੈਸ਼ਨਲ ਵੈਦਰ ਸਰਵਿਸ ਦੀ ਐਡਵਾਈਜ਼ਰੀ ਆ, ਉਹਦਾ ਮਤਲਬ ਇਹ ਆ ਵੀ ਵਿਜ਼ੀਬਿਲਿਟੀ ਜਿਹੜੀ ਆ ਕੁਆਟਰ ਮਾਈਲ ਜਾਂ ਲੈਸ ਕਈ ਪਲੇਸਿਸ ਦੇ ਉੱਤੇ ਆ, ਤੇ ਜਿਹਦੇ ਨਾਲ ਹੈਜ਼ਰਡਸ ਡਰਾਈਵਿੰਗ ਕੰਡੀਸ਼ਨ ਹੁੰਦੀ ਆ, ਖਾਸ ਕਰਕੇ ਸਵੇਰ ਨੂੰ ਜਦੋਂ ਕਮਿਊਟ ਹੁੰਦੀ ਆ, ਆਪਾਂ ਕੰਮ ਤੇ ਜਾਂਦੇ ਹੈਗੇ ਆ। ਤੇ ਡੈਂਸ ਫੌਗ ਐਡਵਾਈਜ਼ਰੀ ਜੋ ਆ ਨਾਰਥ ਵੇ, ਸੈਨ ਫਰਾਂਸਿਸਕੋ ਕਾਉਂਟੀ, ਸੈਨ ਫਰਾਂਸਿਸਕੋ ਸ਼ੋਰਲਾਈਨ, ਸੈਂਟਾ ਕਲਾਰਾ ਵੈਲੀ ਤੇ ਈਸਟ ਵੇ ਇੰਟੀਰੀਅਰ ਵੈਲੀਜ਼ ਦੇ ਵਿੱਚ ਕੀਤੀ ਗਈ ਆ। ਸੋ ਵੈਦਰ ਸਰਵਿਸ ਵਾਲੇ ਇਹ ਕਹਿ ਰਹੇ ਆ ਵੀ ਜਿਹੜੇ ਵੀ ਡਰਾਈਵਰਸ ਆ ਇਸ ਟਾਈਮ ਡਰਾਈਵ ਕਰ ਰਹੇ ਆ, ਕੰਮ ਤੇ ਜਾ ਰਹੇ, ਪਲੀਜ਼ ਸਲੋ ਡਾਊਨ ਕਰੋ, ਹੈਡਲਾਈਟਸ ਨੂੰ ਯੂਜ਼ ਕਰੋ, ਆਪਣੇ ਤੋਂ ਅੱਗੇ ਦੀ ਜਿਹੜੀ ਵਹੀਕਲ ਆ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਸਪੇਸ ਆ ਉਹ ਛੱਡ ਕੇ ਚੱਲੋ, ਤਾਂ ਕਿ ਜੇ ਕਿਤੇ ਬ੍ਰੇਕ ਲਾਣੀ ਪੈ ਜਾਏ ਤਾਂ ਤੁਸੀਂ ਅਗਲੀ ਕਾਰ ਦੇ ਵਿੱਚ ਨਾ ਹਿੱਟ ਕਰੋ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਗੱਲ ਕਰੀਏ, ਮੈਟ ਗੇਟਸ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੁਣਾਂ ਨੇ ਅਟਾਰਨੀ ਜਨਰਲ ਦੇ ਲਈ ਪਹਿਲੋਂ ਨੋਮੀਨੇਟ ਕੀਤਾ ਸੀ, ਫਿਰ ਉਸਨੇ ਆਪਣਾ ਨਾਮ ਵਾਪਸ ਲੈ ਲਿਆ ਸੀ। ਉਸ ਦੀ ਜਿਹੜੀ ਐਥਿਕਸ ਜਿਹੜੀ ਪ੍ਰੋਬੇਸ਼ਨ ਚੱਲ ਰਹੀ ਸੀ, ਜਿਹੜੀ ਉਹ ਚੱਲ ਰਹੀ ਸੀ,
ਹਾਊਸ ਦੇ ਜਿਹੜੇ ਐਥਿਕਸ ਪੈਨਲ ਆ ਉਹਨਾਂ ਨੇ ਕਹਿੰਦੇ ਚੁੱਪ ਚਪੀਤੇ ਵੋਟ ਕੀਤੀ ਆ ਵੀ ਮੈਟ ਗੇਟਸ ਦੀ ਰਿਪੋਰਟ ਆ ਉਸ ਨੂੰ ਜਨਤਕ ਕੀਤਾ ਜਾਊਗਾ। ਲਾਅਮੇਕਰਸ ਜਿਨ੍ਹਾਂ ਨੇ ਇਸ ਪੂਰੇ ਕੇਸ ਦੀ ਸੁਣਵਾਈ ਕੀਤੀ ਸੀ, ਮੈਟ ਗੇਟਸ ਦੇ ਕਿਸ ਤਰੀਕੇ ਦੇ ਨਾਲ ਉਹਨੇ ਕੰਮ ਕੀਤਾ ਆ, ਕਿਉਂਕਿ ਉਸ ਦੇ ਉੱਤੇ ਸੈਕਸ਼ੂਅਲ ਐਲੀਗੇਸ਼ਨਸ ਲੱਗੇ ਆ। ਕਈ ਜਿਹੜੀਆਂ ਹਾਊਸ ਦੀਆਂ ਐਥਿਕਸ ਦੀ ਉਲੰਘਣਾਵਾਂ ਦੀ ਜਿਹੜੀ ਚਰਚਾ ਉਸ ਉੱਤੇ ਚੱਲਦੀ ਰਹੀ ਆ। ਆਲਰੇਡੀ ਉਹ ਅਸਤੀਫਾ ਦੇ ਚੁੱਕਾ ਹੈ ਵੈਸੇ ਜਦੋਂ ਤੋਂ ਉਸ ਨੂੰ ਨੋਮੀਨੇਟ ਕੀਤਾ ਸੀ। 2 ਵਾਰੀ ਪਹਿਲਾਂ ਜਦੋਂ ਵੋਟ ਹੋਈ ਸੀ ਤਾਂ ਐਥਿਕਸ ਕਮੇਟੀ ਨੇ ਰਿਪੋਰਟ ਆ ਉਸ ਨੂੰ ਜਨਤਕ ਕਰਨ ਤੋਂ ਜਿਹੜੀ ਨਾ ਕਰ ਦਿੱਤੀ ਸੀਗੀ। ਪੈਨਲ ਦੀ ਵੋਟ ਦੇ ਬਾਰੇ ਪਹਿਲਾਂ CNN ਨੇ ਕਹਿੰਦੇ ਰਿਪੋਰਟ ਕੀਤਾ ਸੀ, ਕਹਿੰਦੇ ਵੀ ਹਾਊਸ ਦੇ ਮੈਂਬਰਸ ਫਾਈਨਲੀ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਵੋਟ ਪਾ ਕੇ ਜਿਹੜੇ ਉਹ ਕਰਨਗੇ। ਸੋ ਕਹਿੰਦੇ ਵੀ ਵਾਸ਼ਿੰਗਟਨ ਤੋਂ ਆਪਣੀਆਂ ਡਿਸਟ੍ਰਿਕਟਸ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ ਇਹ ਵੋਟ ਕਰ ਦਿੱਤੀ। ਕਹਿੰਦੇ ਵੀ ਇਹ ਇਹਨਾਂ ਦਾ ਟਰਨ ਅਰਾਊਂਡ ਜਿਹੜਾ ਉਹ ਹੋਇਆ ਆ। ਪਹਿਲਾਂ ਜਿੱਦਾਂ ਦੱਸਿਆ ਸੀਗਾ ਵੀ ਰਿਪੋਰਟ ਰਿਲੀਜ਼ ਕਰਨ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਸੀ। 2 ਹਫ਼ਤਿਆਂ ਦੇ ਵਿੱਚ ਹਾਊਸ ਰਿਪਬਲਿਕਨਸ ਇਕੱਠੇ ਹੋਏ ਸੀਗੇ। ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਚਾਹੁੰਦੇ ਸੀਗੇ ਵੀ ਇਸ ਰਿਪੋਰਟ ਨੂੰ ਰਿਲੀਜ਼ ਕਰਨ ਦੇ ਲਈ, ਉਹ ਉਸ ਟਾਈਮ ਦੇ ਉੱਤੇ ਰੋਕਣ 'ਚ ਕਾਮਯਾਬ ਰਹੇ, ਪਰ ਇਵੈਂਚੁਅਲੀ ਐਥਿਕਸ ਕਮੇਟੀ ਨੇ ਹੋਰ ਜ਼ਿਆਦਾ ਇਸ ਦੇ ਉੱਤੇ ਵਿਚਾਰ ਤੋਂ ਬਾਅਦ 'ਚ ਇਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। 2021 ਤੋਂ ਐਥਿਕਸ ਕਮੇਟੀ ਦੇ ਦੁਆਰਾ ਮੈਟ ਗੇਟਸ ਦੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਚੱਲ ਰਹੀ ਹੈ। ਸੈਕਸ਼ੂਅਲ ਮਿਸਕੰਡਕਟ, ਇਲਿਟ ਡਰੱਗ ਯੂਜ਼, ਇਨਅਪਰੋਪਰੀਏਟ ਇਮੇਜਸ ਵੀਡੀਓਜ਼ ਜਿਹੜੀਆਂ ਸ਼ੇਅਰ ਕਰਨੀਆਂ ਹਾਊਸ ਫਲੋਰ ਦੇ ਉੱਤੇ, ਸਟੇਟ ਦੇ ਆਇਡੈਂਟੀਫਿਕੇਸ਼ਨ ਰੈਕਰਡਸ ਨੂੰ ਮਿਸਯੂਜ਼ ਕਰਨਾ, ਕੈਂਪੇਨ ਫੰਡਸ ਨੂੰ ਆਪਣੇ ਪਰਸਨਲ ਯੂਜ਼ ਦੇ ਲਈ, ਗਿਫਟਸ ਦੇ ਲਈ ਜਿਹੜਾ ਉਹ ਵਰਤਣਾ, ਇਹ ਸਾਰੇ ਚਾਰਜਿਸ ਇਹਨਾਂ ਉੱਤੇ ਲਾਏ ਆ। ਮੈਟ ਗੇਟਸ ਨੇ ਸਾਰੇ ਜਿਹੜੇ ਚਾਰਜਿਸ ਆ ਉਹਨਾਂ ਨੂੰ ਰੱਦ ਕੀਤਾ ਹੈਗਾ ਆ, ਪਰ ਹੁਣ ਇਵੈਂਚੁਅਲੀ ਇਹਨਾਂ ਨੇ ਇਸ ਰਿਪੋਰਟ ਨੂੰ ਜਨਤਕ ਕਰਨ ਦੇ ਲਈ ਜਿਹੜੀ ਉਹ ਹਾਮੀ ਭਰ ਦਿੱਤੀ ਆ। ਨੌਜਵਾਨ ਸੀ, ਬਹੁਤ ਛੋਟੀ ਉਮਰੇ ਇਹ ਕਾਂਗਰਸਮੈਨ ਬਣਿਆ ਸੀਗਾ, ਪਰ ਉਸ ਦੇ ਨਾਲ ਨਾਲ ਇਹ ਵਿਵਾਦਾਂ ਦੇ ਵਿੱਚ ਵੀ ਜਿਹੜਾ ਉਹ ਘਿਰਿਆ ਰਿਹਾ। ਕੈਵਿਨ ਮਕਾਰਥੀ ਨੂੰ ਅਹੁਦੇ ਤੋਂ ਲਾਉਣ ਦੇ ਵਿੱਚ ਇਹਦੀ ਸਰਗਰਮ ਭੂਮਿਕਾ ਸੀਗੀ ਹਾਊਸ ਦੇ ਜਿਹੜੇ ਸਪੀਕਰ ਸੀਗੇ ਬੇਕਰਸਫੀਲਡ ਤੋਂ। ਸੋ ਹੁਣ ਉਹਨਾਂ ਦੇ ਉਲਟ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਥਿਕਸ ਕਮੇਟੀ ਦੀ, ਉਹਦੀ ਰਿਪੋਰਟ ਹੁਣ ਜਨਤਕ ਕੀਤੀ ਜਾ ਰਹੀ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਜੋ ਟਿਕਟੌਕ ਨੂੰ ਲੈ ਕੇ ਆ। ਟਿਕਟੌਕ ਦੇ ਸੰਬੰਧ ਦੇ ਵਿੱਚ ਹੁਣ ਅੱਜ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਆਰਗੂਮੈਂਟਸ ਸੁਣਨਗੇ ਜਨਵਰੀ 10 ਨੂੰ। ਟਿਕਟੌਕ ਨੂੰ ਲਾਸਟ ਡੇਟ ਜਨਵਰੀ 19 ਦਿੱਤੀ ਗਈ ਹੈਗੀ ਆ। ਉਹ ਤੋਂ ਪਹਿਲਾਂ ਜਾਂ ਤਾਂ ਉਹ ਉਹਨਾਂ ਨੂੰ ਵੇਚਣਾ ਪਊਗਾ ਕਿਸੇ ਅਮਰੀਕਨ ਕੰਪਨੀ ਨੂੰ, ਜਾਂ ਫਿਰ ਉਹ ਸ਼ਟ ਡਾਊਨ ਹੋਊਗੀ। ਇਸ ਟਾਈਮ 170 ਮਿਲੀਅਨ ਤੋਂ ਵੱਧ ਯੂਜ਼ਰਸ ਆ ਅਮਰੀਕਾ ਦੇ ਵਿੱਚ ਟਿਕਟੌਕ ਦੇ ਉੱਤੇ। ਸੁਪਰੀਮ ਕੋਰਟ ਨੇ ਅੱਜ ਸਵੇਰੇ ਕਿਹਾ ਵੀ ਉਹ ਫੈਡਰਲ ਲਾ ਜਿਹੜਾ ਵੀ ਜਿਹਦੇ ਮੁਤਾਬਕ ਕਹਿੰਦੇ ਵੀ ਟਿਕਟੌਕ ਬੰਦ ਹੋਣੀ ਆ। ਚਾਈਨੀਜ਼ ਪੇਰੈਂਟ ਕੰਪਨੀ ਦੀ ਇਹ ਜੋ ਟਿਕਟੌਕ ਕੰਪਨੀ ਹੈਗੀ ਆ, ਜਨਵਰੀ 10 ਨੂੰ ਇਸ ਇਸ਼ੂ ਦੇ ਉੱਤੇ ਆਰਗੂਮੈਂਟ ਕਰਨਗੇ ਵੀ ਇਹ ਸਪੀਚ ਇਨ ਵਾਇਲੇਸ਼ਨ ਆਫ ਫਸਟ ਅਮੈਂਡਮੈਂਟ ਨੂੰ ਕਿਤੇ ਰੀਸਟ੍ਰਿਕਟ ਤਾਂ ਨਹੀਂ ਕਰਦਾ ਹੈਗਾ ਜੇ ਟਿਕਟੌਕ ਨੂੰ ਬੰਦ ਕੀਤਾ ਜਾਂਦਾ ਹੈਗਾ। ਇਹ ਤਾਂ ਨਹੀਂ ਪਤਾ ਕਿੰਨਾ ਕੁ ਟਾਈਮ ਲੱਗੂਗਾ ਸੁਪਰੀਮ ਕੋਰਟ ਨੂੰ ਡਿਸੀਜਨ ਦੇਣ ਦੇ ਲਈ, ਪਰ ਜਿਹੜੇ ਬਾਈਟ ਡਾਂਸ ਆ ਜਿਹੜੀ ਪੇਰੈਂਟ ਕੰਪਨੀ ਆ ਟਿਕਟੌਕ ਦੀ ਚਾਈਨਾ ਵੇਸਡ, ਉਹਨਾਂ ਨੇ ਸੁਪਰੀਮ ਕੋਰਟ ਨੂੰ ਇਹ ਕਿਹਾ ਵੀ ਡਿਸੀਜਨ ਜਿਹੜਾ ਆ ਜਨਵਰੀ 19 ਤੋਂ ਪਹਿਲਾਂ ਦਿੱਤਾ ਜਾਵੇ। ਟਾਈਮਿੰਗ ਇਸ ਆਰਗੂਮੈਂਟ ਦੀ ਬੜੇ ਕ੍ਰਿਟੀਕਲ ਸਮੇਂ ਦੇ ਉੱਤੇ ਆਈ ਆ। 19 ਤਰੀਕ ਨੂੰ 10 ਤਰੀਕ ਨੂੰ ਹੁਣ ਹੀਅਰਿੰਗ ਹੋਊਗੀ, 19 ਤਰੀਕ ਨੂੰ ਸ਼ਟ ਡਾਊਨ ਹੋ ਜਾਣੀ ਆ ਜੇ ਸੁਪਰੀਮ ਕੋਰਟ ਨੇ ਕੋਈ ਡਿਸੀਜਨ ਨਾ ਦਿੱਤਾ, ਤੇ 20 ਜਨਵਰੀ ਨੂੰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਆਪਣਾ ਚਾਰਜ ਸੰਭਾਲਣਾ ਹੈਗਾ ਆ। ਤੇ ਕਾਂਗਰਸ ਵੱਲੋਂ ਬਾਈਪਾਰਟੀਸਨ ਸਪੋਰਟ ਸੀਗੀ ਤੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਬਿੱਲ ਜੋ ਬਾਈਡਨ ਹੋਣਾ ਨੇ ਅਪ੍ਰੈਲ ਦੇ ਵਿੱਚ ਇਹ ਜਿਹੜਾ ਲਾ ਆ ਉਹ ਸਾਈਨ ਕੀਤਾ ਸੀ ਟਿਕਟੌਕ ਨੂੰ ਬੰਦ ਕਰਨ ਦਾ। ਜਿਹੜੇ ਰਿਪਬਲਿਕਨਸ ਆ ਐਡਮਿਨਿਸਟ੍ਰੇਸ਼ਨ ਜਿਹੜਾ ਆ ਰਿਹਾ, ਹੋ ਸਕਦਾ ਉਹਨਾਂ ਦੇ ਜਿਹੜੇ ਵਿਊ ਪੁਆਇੰਟ ਥੋੜੇ ਡਿਫਰੈਂਟ ਹੋਣ, ਕਿਉਂਕਿ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਹੋਣਾ ਨੇ, ਇਹ ਐਸੋਸੀਏਟਡ ਪ੍ਰੈਸ ਜੋ ਰਿਪੋਰਟ ਕਰ ਰਿਹਾ ਉਹੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਉਹਨਾਂ ਨੇ ਇਹ ਕਿਹਾ ਵੀ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਸਪੋਰਟ ਕੀਤਾ ਸੀ ਵੀ ਟਿਕਟੌਕ ਬੰਦ ਹੋਣਾ ਚਾਹੀਦਾ, ਪਰ ਉਹਨਾਂ ਨੇ ਬਾਅਦ ਦੇ ਵਿੱਚ ਇਹ ਕਿਹਾ ਵੀ ਅਸੀਂ ਹਰ ਇੱਕ ਸਿਚੁਏਸ਼ਨ ਤੇ ਦੇਖਾਂਗੇ। ਜਿਸ ਦਿਨ US ਦੀ ਸੁਪਰੀਮ ਕੋਰਟ ਦੇ ਵਿੱਚ ਟਿਕਟੌਕ ਕੰਪਨੀ ਦੇ ਲਾਇਰਸ ਨੇ ਫਾਈਲ ਕੀਤਾ ਕੇਸ, ਅਪੀਲ ਕੋਰਟ ਦਾ ਜੋ ਡਿਸੀਜਨ ਆਇਆ ਸੀ, ਸੇਮ ਡੇ
ਟਿਕਟੌਕ ਦਾ ਜਿਹੜਾ CEO ਸ਼ਾਓ ਜੀ ਚਿਊ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਉਹਨਾਂ ਦਾ ਜਿਹੜਾ ਮਾਰੇ ਲਾਗੋ ਕਲੱਬ ਹੈਗਾ ਉੱਥੇ ਮਿਲਿਆ। ਇਹ ਸੇਮ ਡੇ ਦੀ ਜਿਹੜੀ ਗੱਲਬਾਤ ਹੈਗੀ ਆ। ਸੋ ਕੰਪਨੀ ਨੇ ਇਹ ਕਿਹਾ ਆ ਵੀ ਜੇ ਟਿਕਟੌਕ 1 ਮਹੀਨੇ ਲਈ ਬੰਦ ਹੋ ਜਾਂਦੀ ਆ ਤੇ ਉਹਦੇ ਨਾਲ ਸਾਡੇ ਲਗਭਗ 50% ਯੂਜ਼ਰਸ ਜਿਹੜੇ ਆ ਆਊਟ ਚਲੇ ਜਾਣਗੇ ਤੇ ਐਡਵਰਟਾਈਜ਼ਿੰਗ ਰੈਵਨਿਊ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਊਗਾ। ਸੋ ਇਹ ਕੇਸ ਜਿਹੜਾ ਬੜਾ ਇੰਪੋਰਟੈਂਟ ਆ। ਇੱਕ ਪਾਸੇ ਹੈਗਾ ਆ ਫ੍ਰੀ ਸਪੀਚ ਰਾਈਟਸ ਅਗੇਂਸਟ ਗਵਰਨਮੈਂਟ ਸਟੇਟਡ ਏਮ ਆਫ ਪੋਟੈਂਸ਼ੀਅਲ ਨੈਸ਼ਨਲ ਸਿਕਿਉਰਿਟੀ। ਸੋ ਗਵਰਨਮੈਂਟ ਕਹਿੰਦੀ ਆ ਵੀ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਆ, ਜੀ ਜੋ ਕਿ ਚਾਈਨੀਜ਼ ਬੇਸਡ ਕੰਪਨੀ ਆ। ਸਾਰਾ ਕੁਝ ਟਿਕਟੌਕ ਤੇ ਤੁਹਾਨੂੰ ਪਤਾ, ਜੋ ਦੁਨੀਆ ਦਾ ਬੰਦਾ ਜਿੱਥੇ ਕਿਤੇ ਵੀ ਜਾਂਦਾ ਹੈਗਾ ਉੱਥੇ ਵੀਡੀਓ ਬਣਾਈ ਜਾਂਦਾ ਹੈਗਾ। ਕਈ ਉਹਦੇ 'ਚ ਉੱਦਾਂ ਦੀਆਂ ਜਗ੍ਹਾ ਹੁੰਦੀਆਂ ਆ ਜਿਹੜੀਆਂ ਦੂਜੇ ਮੁਲਕਾਂ ਨੂੰ ਨਹੀਂ ਦਿਖਾਲਣ ਵਾਲੀਆਂ ਹੁੰਦੀਆਂ। ਸੋ ਦੂਸਰੇ ਪਾਸੇ ਫਰੀडम ਆਫ ਸਪੀਚ ਵਾਲੀ ਦੀ ਜਿਹੜੀ ਗੱਲਬਾਤ ਹੈਗੀ ਆ, US ਕੋਰਟ ਆਫ ਅਪੀਲਸ ਨੇ ਜੋ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਦੀ ਆ ਜਨੈਨੀਮਸਲੀ ਅਪਹੈਲਡ ਕੀਤਾ ਸੀ ਲਾ December 6 ਨੂੰ, ਤੇ ਉਹ ਤੋਂ ਬਾਅਦ ਐਮਰਜੈਂਸੀ ਪਲੀ ਆ ਡਿਨਾਈ ਕਰ ਦਿੱਤਾ ਸੀ ਤੇ ਹੁਣ ਸੁਪਰੀਮ ਕੋਰਟ ਇਸ ਕੇਸ ਨੂੰ ਸੁਣਨ ਜਾ ਰਹੀ ਹੈਗੀ। ਜੀ ਬਿਲਕੁਲ। ਸੋ ਫਸਟ ਅਮੈਂਡਮੈਂਟ ਦੇ ਅੰਡਰ ਜਿਹੜਾ ਇਹ ਸਾਰਾ ਕੁਝ ਆ ਜਾਣਾ ਆ, ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ। ਇਹਦੇ ਨਾਲ ਇਹ ਤਾਂ ਨੈਸ਼ਨਲ ਸਿਕਿਉਰਿਟੀ ਥ੍ਰੈਟ ਦੇ ਅੰਬਰੇਲਾ ਦੇ ਅੰਡਰ ਟਿਕਟੌਕ ਦੇ ਉੱਤੇ ਬੈਨ ਦੀ ਗੱਲ ਜਿਹੜੀ ਉਹ ਚੱਲ ਰਹੀ ਹੈਗੀ ਆ। ਉਹ ਸੋਸ਼ਲ ਮੀਡੀਆ ਦੇ ਉੱਤੇ ਰੋਕ ਜਾਂ ਨਕੇਲ ਪਾਉਣ ਦੀ ਗੱਲ ਲੰਮੇ ਸਮੇਂ ਤੋਂ ਆਪਾਂ ਸੁਣਦੇ ਆ ਰਹੇ ਹਾਂ। ਸੋ 19 ਜਨਵਰੀ ਅਖੀਰਲਾ ਦਿਨ ਆ, ਉਦੋਂ ਤੱਕ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਆ। ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਜਾ ਰਿਹਾ ਆ। ਟਾਈਮਿੰਗ ਜਿਹੜੇ ਆਰਗੂਮੈਂਟਸ ਦੀ ਉਸ ਟਾਈਮ ਦੇ ਉੱਤੇ ਜਦੋਂ ਉਹ ਪਹੁੰਚੀ ਆ, ਪਰ ਇਹ ਕਹਿੰਦੇ ਵੀ ਇਹਦੇ ਵਿੱਚ ਬਾਈ ਪਾਰਟੀਜ਼ਨ ਸਪੋਰਟ ਕਿਤੇ ਨਾ ਕਿਤੇ ਇਹਨਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ ਆ। ਵੀ ਉਹ ਚਾਹੁੰਦੇ ਨੇ ਵੀ ਟਿਕਟੌਕ ਜਿਹੜੀ ਚਾਈਨਾ ਦੇ ਵਿੱਚੋਂ ਬਾਹਰ ਜਿਹੜੀ ਉਹ ਆਵੇ, ਡਾਟਾ ਜਿਹੜਾ ਉੱਥੇ ਨਾ ਜਾਵੇ। ਸੋ ਤਕਰੀਬਨ ਸੇਮ ਵਿਚਾਰ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੁਣਾਂ ਦੇ ਵੀ ਜਿਹੜੇ ਉਹ ਰਹੇ ਨੇ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਦੋਨੋਂ ਪਾਰਟੀਆਂ ਦੇ ਜਿਹੜੇ ਲੋਕ ਨੇ, ਸਮਰਥਕ ਨੇ, ਉਹ ਇਸ ਨੂੰ ਆਪਣੇ ਹੱਕ ਦੇ ਲਈ ਵਰਤਣ ਦੀ ਕੋਸ਼ਿਸ਼ ਜਿਹੜੀ ਆ ਟਿਕਟੌਕ ਨੂੰ ਕਰਦੇ ਆ। ਇਹ ਹਮੇਸ਼ਾ ਹੀ ਸਵਾਲ ਰਹੇ ਆ ਟਿਕਟੌਕ ਦੇ ਨਾਲ ਬਾਕੀ ਸੋਸ਼ਲ ਮੀਡੀਆ ਜਾਇੰਟਸ ਦੇ ਉੱਤੇ ਵੀ ਕੀ ਉਹ ਕਿਸੇ ਨਾ ਇੱਕ ਦਾ ਭਾਰ ਜ਼ਿਆਦਾ ਤਾਂ ਨਹੀਂ ਪਾ ਦਿੰਦੇ ਲੋਕਾਂ ਦੇ ਵੱਲ ਨੂੰ, ਉਹਨਾਂ ਨੂੰ ਜਿਹੜਾ ਹੋਰ ਤਾਂ ਨਹੀਂ ਵਧਾ ਦਿੰਦੇ। ਸੋ ਟਿਕਟੌਕ ਇਸ ਟਾਈਮ ਪੂਰੀ ਛੱਛੋ-ਪੰਚ ਆ। ਆਲਰੇਡੀ ਇਹਨਾਂ ਨੇ ਇੱਕ ਹੇਠਲੀ ਅਦਾਲਤ ਦੇ ਵਿੱਚ ਗੁਹਾਰ ਲਾਈ ਸੀ, ਜਿੱਥੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ। ਉਹਨਾਂ ਨੇ ਵੀ ਕਿਹਾ ਸੀਗਾ ਵੀ ਤੁਹਾਨੂੰ ਜਾਂ ਆਪਣੇ ਆਪ ਨੂੰ ਕਿਸੇ ਅਮਰੀਕਨ ਕੰਪਨੀ ਨੂੰ ਸੈੱਲ ਕਰਨਾ ਪਊਗਾ ਤੇ ਨਹੀਂ ਤਾਂ ਬੈਨ ਦੇ ਲਈ ਜਿਹੜਾ ਉਹ ਤੁਸੀਂ ਤਿਆਰ ਹੋ ਜਾਓ। ਸੋ ਦੇਖੋ ਕੀ ਇਸ ਦੇ ਵਿੱਚ ਓਵਰਆਲ ਬਣਦਾ ਆ। ਓਵਰਆਲ ਸਾਈਡ ਨੋਟ ਤੇ ਹਰਜੋਤ ਸਿੰਘ ਜੀ, ਖਬਰ ਤੋਂ ਇਲਾਵਾ ਟਿਕਟੌਕ ਸੋਸ਼ਲ ਮੀਡੀਆ, ਚਾਹੇ ਉਹ ਫੇਸਬੁੱਕ ਆ, ਚਾਹੇ ਉਹ ਐਕਸ ਆ, ਤੇ ਚਾਹੇ ਉਹ ਇੰਸਟਾਗ੍ਰਾਮ ਆ, ਤੇ ਚਾਹੇ ਉਹ ਟਿਕਟੌਕ ਆ, ਇਹ ਸਾਰੇ ਕਾਸੇ ਦੇ ਕਰਕੇ ਜਿਹੜਾ ਕੰਟੈਂਟ ਮਿਆਰੀ ਨਹੀਂ ਆ, ਉਹਦੇ ਕਰਕੇ ਲੋਕਾਂ ਦਾ ਜਿਹੜਾ ਦਿਮਾਗ ਦਾ ਜਿਹੜਾ ਬ੍ਰੇਨ ਰੌਟ ਆ ਉਹ ਬਹੁਤ ਹੋ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉੱਤੇ ਆਪਾਂ ਸਪੈਸ਼ਲ ਪ੍ਰੋਗਰਾਮ ਇੱਕ ਬੀਤੇ ਦਿਨੀ ਜਿਹੜਾ ਪੰਜਾਬੀ ਟਿਕਟੌਕ ਪ੍ਰੋਗਰਾਮ ਅਸੀਂ ਕਰਦੇ ਆ, ਉਹਦੇ ਵਿੱਚ ਗੱਲਬਾਤ ਕੀਤੀ ਆ ਕੀ ਹੁੰਦਾ ਆ ਬ੍ਰੇਨ ਰੌਟ ਤੇ ਕੀ ਉਸਦੇ ਜਿਹੜੇ ਉਹ ਅਸਰ ਆ, ਉਹ ਜ਼ਰੂਰ ਸਾਰੇ ਜਣੇ ਦੇਖਿਓ ਤੇ ਸੁਣਿਓ ਵੀ। ਜੀ ਹਰਜੋਤ ਸਿੰਘ। ਅਗਲੀ ਖਬਰ ਵਿੱਚ ਚਲੀਏ ਜੋ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਦੇ ਇੱਕ ਨਿਊਕਲੀਅਰ ਜਿਹੜੀ ਡਿਪਾਰਟਮੈਂਟ ਆ, ਉਹਨਾਂ ਦੇ ਹੈਡ ਜੋ ਜਨਰਲ ਸੀ, ਉਸ ਨੂੰ ਇੱਕ ਬੰਬ ਦੇ ਨਾਲ ਉਡਾ ਦਿੱਤਾ ਗਿਆ ਸੀ, ਜਿਹੜਾ ਕਿ ਉਹ ਇੱਕ ਮੋਟਰ ਬਾਈਕ ਯੂਜ਼ ਕਰ ਰਿਹਾ ਸੀ। ਹੁਣ ਉਹਦੇ ਸੰਬੰਧ ਦੇ ਵਿੱਚ ਰਸ਼ੀਆ ਵਾਲਿਆਂ ਨੇ ਇੱਕ ਸਸਪੈਕਟ ਨੂੰ ਅਰੈਸਟ ਕਰ ਲਿਆ ਹੈ। ਉਹ ਕਹਿੰਦੇ ਵੀ ਉਹ ਉਜ਼ਬਿਕ ਜਿਹੜਾ ਸਿਟੀਜ਼ਨ ਹੈਗਾ 29 ਸਾਲਾਂ ਦਾ, ਤੇ ਉਸ ਨੇ ਜਿਹੜਾ ਕਨਫੈਸ ਵੀ ਕਰ ਲਿਆ ਵੀ ਹਾਂ ਮੈਂ ਇਸ ਨੂੰ ਉਡਾਇਆ ਹੈਗਾ। ਦੂਸਰੇ ਪਾਸੇ ਜੋ ਯੂਕਰੇਨ ਵਾਲੇ ਆ, ਉਹਨਾਂ ਨੇ ਇਹਦੀ ਜਿਹੜੀ ਜ਼ਿੰਮੇਵਾਰੀ ਲਈ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਤੁਹਾਡੇ ਇੱਥੇ ਤੱਕ ਜਾ ਸਕਦੇ ਹੈਗੇ ਆ ਕਿਉਂਕਿ ਤੁਸੀਂ 4800 ਵਾਰ ਤੋਂ ਵੱਧ ਕੈਮੀਕਲਸ ਯੂਜ਼ ਕੀਤੇ ਹੈਗੇ ਆ ਯੂਕਰੇਨ ਦੇ ਲੋਕਾਂ ਦੇ ਅਗੇਂਸਟ। ਲੈਫਟੀਨੈਂਟ ਜਨਰਲ ਆਈਗਰ ਕਿਰਿਲੋਵ ਇਹ ਇੱਕ ਐਕਸਪਲੋਸਿਵ ਡਿਵਾਈਸ ਦੇ ਨਾਲ, ਜਿਹੜਾ ਬੰਬ ਸੀਗਾ ਉਹਦੇ ਨਾਲ ਮਾਰਿਆ ਗਿਆ ਸੀ, ਜੋ ਕਿ ਇੱਕ ਸਕੂਟਰ ਦੇ ਥੱਲੇ ਲੁਕੋਇਆ ਗਿਆ ਸੀਗਾ। ਰਸ਼ੀਆ ਦੀ ਰੇਡੀਏਸ਼ਨ, ਕੈਮੀਕਲ ਤੇ ਬਾਇਓਲੋਜੀਕਲ ਪ੍ਰੋਟੈਕਸ਼ਨ ਟਰੂਪਸ ਦਾ ਇਹ ਹੈਡ ਸੀਗਾ। ABC ਨਿਊਜ਼ ਨੇ ਵੀ ਰਿਪੋਰਟ ਕੀਤਾ ਸੀ ਜਿਹੜੀ ਸਿਕਿਉਰਿਟੀ ਸਰਵਿਸ ਯੂਕਰੇਨ ਦੀ ਹੈਗੀ ਆ, ਉਹ ਇਸ ਨੂੰ ਮਾਰਨ ਦੇ ਪਿੱਛੇ ਸੀ। ਰਸ਼ੀਅਨ ਮਿਲਟਰੀ ਦਾ ਬਹੁਤ ਹੀ ਸੀਨੀਅਰ ਮੋਸਟ ਆਫੀਸ਼ੀਅਲ ਆ, ਜਿਸ ਨੂੰ
ਅਸੈਸੀਨੇਟ ਕੀਤਾ ਗਿਆ ਸੀ। ਤੇ ਜਿਹੜਾ ਸਸਪੈਕਟ ਫੜਿਆ ਗਿਆ ਰਸ਼ੀਆ ਵੱਲੋਂ, ਉਹਦਾ ਨਾਂ ਤਾਂ ਨਹੀਂ ਹਜੇ ਰਿਲੀਜ਼ ਕੀਤਾ ਗਿਆ, ਪਰ ਇਹ ਪਤਾ ਚੱਲ ਰਿਹਾ ਵੀ ਉਸ ਨੂੰ ਯੂਕਰੇਨੀਅਨ ਇੰਟੈਲੀਜੈਂਸ ਆਫੀਸਰਸ ਨੇ ਰਿਕਰੂਟ ਕੀਤਾ ਹੋਇਆ ਸੀਗਾ। ਤੇ ਉਸਨੇ ਕਹਿੰਦੇ ਭਈ ਕਾਰ ਸ਼ੇਅਰ ਟੂ ਰੈਂਟ ਏ ਕਾਰ ਯੂਜ਼ ਕੀਤੀ, ਉਹ ਤੋਂ ਬਾਅਦ ਜੋ ਇੰਸਟਾਲ ਕੀਤਾ ਉਸ ਵਹੀਕਲ ਦੇ ਵਿੱਚ ਬੰਬ, ਉਹ ਸਮਹਾਉ ਕਿਤੇ ਵੀਡੀਓ ਦੇ ਵਿੱਚ ਵੀ ਜਿਹੜਾ ਸ਼ੋ ਹੋਇਆ ਹੈਗਾ। ਉਸ ਫੁਟੇਜ ਤੋਂ ਲੈ ਕੇ ਇਸ ਬੰਦੇ ਨੂੰ ਜਿਹੜਾ ਲੱਭਿਆ ਗਿਆ ਤੇ ਉਸ ਨੂੰ ਅਰੈਸਟ ਕਰ ਲਿਆ ਹੈਗਾ, ਕਿਉਂਕਿ ਰਸ਼ੀਆ ਵਾਲਿਆਂ ਨੇ $1 ਲੱਖ ਦਾ ਜਿਹੜਾ ਇਨਾਮ ਵੀ ਆ ਉਹ ਰੱਖਿਆ ਸੀਗਾ। ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕੰਡੋਲੈਂਸਿਸ ਆਫਰ ਕੀਤੀਆਂ ਹੈਗੀਆਂ। ਜਿਹੜਾ ਉੱਥੇ ਦਾ ਜਨਰਲ ਮਾਰਿਆ ਗਿਆ ਹੈਗਾ, ਉੱਥੇ ਦੇ ਸਪੋਕਸਪਰਸਨ ਡਮਿਟਰੀ ਪੈਸਕੋਵ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕੰਟਰੀ ਦਾ ਲਾ ਇਨਫੋਰਸਮੈਂਟ ਤੇ ਇੰਟੈਲੀਜੈਂਸ ਸਰਵਿਸ ਆ ਉਹ ਬਹੁਤ ਇਫੈਕਟਿਵਲੀ ਵਰਕ ਕਰ ਰਹੀ ਹੈਗੀ ਆ, ਤੇ ਅਸੀਂ ਇਸ ਦਾ ਜਿਹੜਾ ਬਦਲਾ ਆ ਉਹ ਜ਼ਰੂਰ ਲਵਾਂਗੇ। ਜੀ ਬਿਲਕੁਲ। ਅਪਾਰਟਮੈਂਟ ਬਿਲਡਿੰਗ ਦੇ ਬਾਹਰ ਸੀਗਾ ਜਿਹੜਾ ਇਲੈਕਟ੍ਰਿਕ ਸਕੂਟਰ ਦੇ ਵਿੱਚ ਇਹਨਾਂ ਨੇ ਕਹਿ ਲਓ ਵੀ ਬਰੂਦ ਆ ਉਹ ਭਰਿਆ ਪਿਆ ਸੀ। ਜਿੱਦਾਂ ਹੀ ਉਹ ਜਰਨਲ ਉਹਦੇ ਨਜ਼ਦੀਕ ਪਹੁੰਚਦਾ ਆ ਤਾਂ ਉਹ ਵੱਡਾ ਜਿਹੜਾ ਉਹ ਧਮਾਕਾ ਹੁੰਦਾ ਜਿਸ ਦੇ ਵਿੱਚ ਉਹ ਮਾਰਿਆ ਜਾਂਦਾ ਹੈਗਾ ਆ। ਉਹਨਾਂ ਨੇ ਫੋਟੋ ਤਾਂ ਹਰਜੋਤ ਸਿੰਘ ਜੀ ਉਸ ਜਿਹੜੇ ਸਸਪੈਕਟ ਦੀ ਆ ਉਹ ਜਾਰੀ ਕੀਤੀ ਆ, ਪਰ ਨਾਮ ਜਿਹੜਾ ਉਹਦਾ ਅਜੇ ਤੱਕ ਨਹੀਂ ਦੱਸਿਆ। ਤੇ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ, ਉਹ ਆਪ ਹੀ ਮੰਨਿਆ ਵੀ ਮੈਨੂੰ ਯੂਕਰੇਨ ਵਾਲਿਆਂ ਨੇ ਹੀ ਭਰਤੀ ਇਸ ਕੰਮ ਦੇ ਲਈ ਕੀਤਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਕਰਦੇ ਹਾਂ ਟਰੂਡੋ ਹੁਣਾਂ ਦੀ, ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਦਾ ਭਵਿੱਖ ਕਹਿੰਦੇ ਵੀ ਇਸ ਟਾਈਮ ਡਾਵਾਡੋਲ ਲੱਗ ਰਿਹਾ ਆ। ਸੀਨੀਅਰ ਮੋਸਟ ਉਹਨਾਂ ਦੇ ਕੈਬਨਿਟ ਮੈਂਬਰ ਨੇ, ਜਿੱਦਾਂ ਕੱਲ ਤੁਸੀਂ ਦੱਸਿਆ ਸੀਗਾ ਵੀ ਰਿਜ਼ਾਈਨ ਜਿਹੜਾ ਉਹ ਕਰ ਗਏ ਆ ਕ੍ਰਿਸਟੀਆ ਜਿਹੜੇ ਫਰੀਲੈਂਡ ਆ। ਸੋ ਸਾਬਕਾ ਡਿਪਟੀ ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਜਿਹੜੇ ਉਹ ਰਹੇ ਆ, ਉਹਨਾਂ ਨੇ ਸਿੱਧੀ ਚਿੱਠੀ ਵੀ ਜਿਹੜੀ ਉਹ ਲਿਖ ਦਿੱਤੀ ਸੀ। ਇਸ ਟਾਈਮ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਉਸ ਜਿਹੜੇ ਟਰੂਡੋ ਆ ਉਹਨਾਂ ਦੇ ਰਿਜ਼ਾਈਨ ਕਰਨ ਨੂੰ ਜਿਹੜਾ ਉਹ ਲੈ ਕੇ, ਕੀ ਟਰੂਡੋ ਹੁਣ ਟਿਕੇ ਰਹਿਣਗੇ ਜਾਂ ਨਹੀਂ। ਉਹਨਾਂ ਦੇ ਨਾਲ ਜਿਹੜੀ ਸਪੋਰਟ ਕਰਨ ਵਾਲੀ ਪਾਰਟੀ NDP, ਉਹਨਾਂ ਦੇ ਜਗਵੀਰ ਸਿੰਘ ਨੇ ਵੀ ਇਹੀ ਆਵਾਜ਼ ਚੱਕੀ ਆ ਵੀ ਹੁਣ ਟਰੂਡੋ ਨੂੰ ਰਿਜ਼ਾਈਨ ਕਰ ਦੇਣਾ ਜਿਹੜਾ ਉਹ ਚਾਹੀਦਾ ਆ। ਕੀ ਨੋ ਕੌਨਫੀਡੈਂਸ ਵੋਟ ਆ ਸਕਦੀ ਆ ਉੱਥੇ, ਕਹਿੰਦੇ ਵੀ ਉਹਦੇ ਨਾਲ ਇਲੈਕਸ਼ਨਸ ਉੱਥੇ ਆ ਜਾਣਗੀਆਂ। ਓਪੀਨੀਅਨ ਪੋਲਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੰਜ਼ਰਵੇਟਿਵਸ ਕਹਿੰਦੇ ਡਬਲ ਡਿਜਿਟ ਲੀਡ ਦੇ ਵਿੱਚ ਨਜ਼ਰ ਆ ਰਹੇ ਆ। ਲਿਬਰਲਸ ਦੀ ਸਰਕਾਰ ਬਣਨ ਦੀ ਖਾਸੀ ਜਿਹੜੀ ਉਹ ਦੂਰ ਆ। ਮੈਜੋਰਟੀ ਦੇ ਲਈ 338 ਮੈਂਬਰ ਦੀ ਇਸ ਪਾਰਲੀਮੈਂਟ ਦੇ ਵਿੱਚ ਸਰਕਾਰ ਨੂੰ ਕਹਿੰਦੇ ਵੀ ਬੈਕਿੰਗ ਚਾਹੀਦੀ ਹੋਊਗੀ, ਤੇ ਉਹਦੇ ਤੋਂ ਲਿਬਰਲਸ ਜਿਹੜੇ ਆ 17 ਸੀਟਾਂ ਜਿਹੜੀਆਂ ਉਹ ਦੂਰ ਨੇ। ਕੰਜ਼ਰਵੇਟਿਵ ਜਿਹੜੇ ਐਫਰਟਸ ਆ ਇੱਕ ਵਾਰ ਪਹਿਲਾਂ ਜਿਹੜੇ ਉਦੋਂ ਰਹਿ ਗਏ ਸੀਗੇ ਫੇਲ ਹੋ ਸਕਦੇ ਆ ਜੇ NDP ਜਾਂ ਬਲਾਕ ਕਿਊਬੈਕ ਆ ਉਹ ਲਿਬਰਲਸ ਨੂੰ ਬੈਕ ਕਰ ਦਿੰਦੇ ਆ, ਜਾਂ ਉਹ ਆਪੋ ਆਪਣੀਆਂ ਪੋਲੀਟੀਕਲ ਪ੍ਰਾਇਓਰਟੀਜ਼ ਨੂੰ ਦੇਖਦੇ ਹੋਏ। ਸੋ ਛੁੱਟੀਆਂ ਦੇ ਲਈ ਇਸ ਟਾਈਮ ਜਿਹੜੀ ਪਾਰਲੀਮੈਂਟ ਆ ਉਹ ਅਡਜਰਨ ਆ, ਤੇ ਹੁਣ ਕਹਿੰਦੇ ਵੀ ਹਾਲ ਦੀ ਘੜੀ ਜਨਵਰੀ ਦੇ ਅਖੀਰ ਤੱਕ ਤਾਂ ਇਹਨਾਂ ਦੀ ਸਰਕਾਰ ਜਿਹੜੀ ਆ ਉਹ ਨੋ ਕੌਨਫੀਡੈਂਸ ਵੋਟ ਤੋਂ ਬਚੀ ਰਹੂਗੀ। ਪਰ NDP ਦੇ ਹਾਊਸ ਲੀਡਰ ਆ ਉਹਨਾਂ ਨੇ CBC ਨਾਲ ਗੱਲ ਕਰਦੇ ਹੋਏ ਕਿਹਾ ਆ ਵੀ ਉਹਨਾਂ ਦੇ ਮੈਂਬਰ ਵੋਟ ਕਰਨਾ ਚਾਹੁੰਦੇ ਆ ਨੋ ਕੌਨਫੀਡੈਂਸ ਮੋਸ਼ਨ ਦੇ ਜਿਹੜਾ ਹੋ ਤੇ। ਸੋ ਜੇ ਪ੍ਰਾਈਮ ਮਿਨਿਸਟਰ ਉਦੋਂ ਤੱਕ ਨਵੇਂ ਸਾਲ ਤੱਕ ਲੀਡਰ ਜਿਹੜੇ ਉਹ ਰਹਿੰਦੇ ਹੈਗੇ ਆ। ਸੋ ਇਹ ਇੱਕ ਕਹਿੰਦੇ ਵੀ ਵੱਡੀ ਇਸ ਟਾਈਮ ਚਿੰਤਾ ਟਰੂਡੋ ਨੂੰ ਸਤਾ ਰਹੀ ਹੈਗੀ ਆ ਵੀ ਆਉਣ ਵਾਲਾ ਸਮਾਂ ਉਸ ਦੇ ਲਈ ਭਵਿੱਖ ਜਿਹੜਾ ਉਹ ਕਿਸ ਤਰੀਕੇ ਦਾ ਜਿਹੜਾ ਉਹ ਰਹੇਗਾ। ਉਧਰ ਇੱਕ ਜਿਹੜੀ ਹੋਰ ਚੀਜ਼ ਹਰਜੋਤ ਸਿੰਘ ਜੀ ਕੱਲ ਟਵਿੱਟਰ ਦੇ ਉੱਤੇ ਜਿਹੜੀ ਉਹ ਰਹੀ, ਜਿਹੜੇ ਜਗਮੀਤ ਸਿੰਘ ਆ ਉਹਨਾਂ ਦੀ ਪੱਗ ਦੀ ਥਾਂ ਦੇ ਉੱਤੇ ਕਿਸੇ ਨੇ ਜਿਹੜੀਆਂ ਗਲਤ ਤਸਵੀਰ ਲਾ ਕੇ ਪੱਗ ਦੀ ਥਾਂ ਦੇ ਉੱਤੇ ਉਸ ਨੂੰ ਵੱਖਰੇ ਢੰਗ ਦਾ ਹੈਟ ਜਿਹੜਾ ਉਹ ਬਣਾ ਕੇ ਪਾਇਆ, ਜਿਸ ਤੋਂ ਬਾਅਦ ਦੇ ਵਿੱਚ ਇੱਕ ਹੁਣ ਹੋਰ ਵਿਵਾਦ ਉੱਥੇ ਜੁੜ ਗਿਆ। ਕਹਿੰਦੇ ਵੀ ਤੁਹਾਡੀ ਜਿਹੜਾ ਮੁੱਦਾ ਇਹ ਬਣ ਗਿਆ ਆ ਵੀ ਪੋਲਿਟਿਕਸ ਤੁਸੀਂ ਉਹ ਜਿੱਦਾਂ ਦੇ ਵੀ ਕਰ ਰਹੇ ਆ ਚਾਹੇ ਉਹ ਗਲਤ ਵੀ ਆ, ਪਰ ਕਿਸੇ ਦੇ ਆਰਟੀਕਲ ਆਫ ਫੇਥ ਨੂੰ ਇਸ ਤਰੀਕੇ ਦੇ ਨਾਲ ਗਲਤ ਢੰਗ ਦੇ ਨਾਲ ਰਿਪਰੈਜ਼ੈਂਟ ਕਰਕੇ ਦਿਖਾਉਣਾ ਉਹ ਮਾੜੀ ਗੱਲ ਹੈਗੀ ਆ। ਲੋਕ ਆਵਾਜ਼ ਉਠਾ ਰਹੇ ਆ ਵੀ ਇਸ ਤਰੀਕੇ ਦੇ ਨਾਲ ਪੱਗ ਦੀ ਥਾਂ ਦੇ ਉੱਤੇ ਸਿਰ ਦੇ ਉੱਤੇ ਜਿਹੜੀ ਇਮੋਜੀ ਦਿਖਾਈ ਗਈ ਆ ਉਹ ਹੁਣ ਵਰਡ ਵੀ ਕਹਿਣਾ ਬੜਾ ਔਖਾ ਲੱਗਦਾ ਹੈ, ਮਾੜਾ ਲੱਗਦਾ ਆ, ਦੇਖ ਕੇ ਵੀ ਮਾੜਾ ਲੱਗਦਾ ਆ, ਤੇ ਉਹ ਪੱਗ ਦੀ ਥਾਂ ਦੇ ਉੱਤੇ ਲਾਈ ਗਈ ਹੈਗੀ ਆ। ਸੋ ਉਹਦੀ ਪੋਲਿਟਿਕਸ ਨੂੰ ਕਹਿੰਦੇ ਵੀ ਤੁਸੀਂ ਜੋ ਮਰਜ਼ੀ ਕਹੋ, ਪਰ ਦਸਤਾਰ ਨੂੰ ਇਸ ਤਰੀਕੇ ਦੇ ਨਾਲ ਕਹਿਣਾ ਜਿਹੜਾ ਉਹ ਇਸ ਟਾਈਮ
ਮਾੜੀ ਚੀਜ਼ ਹੈਗੀ ਆ। ਮੈਂ ਉੱਥੇ ਦੇਖ ਰਿਹਾ ਸੀਗਾ ਵੀ ਉਸ ਫੋਟੋ ਦੇ ਹੇਠਾਂ ਬਹੁਤ ਸਾਰੇ ਲੋਕ, ਖਾਸ ਕਰਕੇ ਜਿਹੜੇ ਭਾਰਤੀ ਟਰੋਲਸ ਆ, ਉਹ ਉੱਥੇ ਪਹੁੰਚੇ ਹੋਏ ਸੀ। ਕਹਿੰਦੇ ਵੀ ਨਹੀਂ, ਇਹ ਬਿਲਕੁਲ ਜਾਇਜ਼ ਆ। ਇਸ ਤਰੀਕੇ ਦੇ ਨਾਲ ਉਹ ਜੋ ਸਿਰ ਦੇ ਉੱਤੇ ਉਹਨਾਂ ਨੇ ਇਮੋਜੀ ਵਾਲੀ ਜਿਹੜੀ ਹੈਟ ਪਾਈ ਆ, ਉਹ ਜਾਇਜ਼ ਹੈਗੀ ਆ। ਸੋ ਭਾਰਤ ਵਾਲੇ ਜਿਹੜੇ ਆ, ਉੱਥੇ ਜਾ ਕੇ ਵੀ ਜਗਮੀਤ ਸਿੰਘ ਦੇ ਆਰਟੀਕਲ ਆਫ ਫੇਥ ਨੂੰ ਜਿਹੜਾ ਉਹ ਮਾੜਾ ਦਰਸਾ ਰਹੇ ਆ। ਜਗਮੀਤ ਸਿੰਘ ਦੀ ਪੋਲਿਟਿਕਸ ਦੇ ਨਾਲ ਕੋਈ ਚਾਹੇ ਮੰਨਦਾ ਹੈ, ਕੋਈ ਨਹੀਂ ਮੰਨਦਾ, ਉਹ ਇੱਕ ਡਿਫਰੈਂਟ ਗੱਲ ਆ। ਪਰ ਕਿਸੇ ਦੇ ਧਾਰਮਿਕ ਚਿੰਨ੍ਹ ਦੀ ਇਸ ਤਰੀਕੇ ਦੇ ਨਾਲ ਬੇਇੱਜ਼ਤੀ ਕਰਨੀ, ਉਹ ਬਿਲਕੁਲ ਠੀਕ ਨਹੀਂ ਆ। ਟਵਿੱਟਰ ਦੇ ਉੱਤੇ ਇਸ ਟਾਈਮ, ਜਾਂ ਐਕਸ ਦੇ ਉੱਤੇ ਕਹਿ ਲਓ ਵੀ, ਉਹ ਜਿਹੜੀ ਤਸਵੀਰ ਆ ਖਾਸੀ ਘੁੰਮ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਅੱਜ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਹੋਰ ਘੱਟ ਕਰ ਸਕਦਾ ਹੈ, ਕੁਆਟਰ ਬੇਸਿਸ ਪੁਆਇੰਟ। ਅੱਜ ਮੀਟਿੰਗ ਹੋਣੀ ਹੈ ਫੈਡਰਲ ਰਿਜ਼ਰਵ ਬੋਰਡ ਦੀ, ਤੇ ਕੈਂਸਸ ਸਿਟੀ ਦੇ ਫੈਡਰਲ ਪ੍ਰੈਜ਼ੀਡੈਂਟ ਐਸਥਰ ਜਾਰਜ ਆ, ਉਹਨਾਂ ਨੇ CNBC ਨੂੰ ਦੱਸਿਆ ਵੀ ਮੈਨੂੰ ਲੱਗਦਾ ਵੀ 100% ਕੁਆਟਰ ਬੇਸਿਸ ਪੁਆਇੰਟ ਘੱਟ ਹੋਣਗੇ। ਈਵਨ ਦੋ ਇਨਫਲੇਸ਼ਨ ਹਜੇ ਟਾਰਗੇਟ ਲੈਵਲ ਤੋਂ ਉੱਪਰ ਹੈਗੀ ਆ, ਇਕਨੋਮੀ 3% ਦੇ ਹਿਸਾਬ ਦੇ ਨਾਲ ਉੱਪਰ ਜਾ ਰਹੀ ਹੈਗੀ ਆ। ਤੇ ਅੱਜ ਹੀ ਮੀਟਿੰਗ ਦੇ ਵਿੱਚ ਇਹ ਵੀ ਡਿਸਾਈਡ ਕੀਤਾ ਜਾਊਗਾ ਕਿ ਆਉਣ ਵਾਲੇ ਸਾਲ ਦੇ ਵਿੱਚ ਕੋਈ ਕੱਟ ਹੋਊਗਾ ਜਾਂ ਨਹੀਂ, ਉਹ ਇੰਡੀਕੇਸ਼ਨ ਦਿੱਤੀ ਜਾਊਗੀ। ਜੇ ਅੱਜ ਕੁਆਟਰ ਬੇਸਿਸ ਪੁਆਇੰਟ ਕੱਟ ਹੁੰਦਾ ਹੈ ਇੰਟਰਸਟ ਰੇਟ, ਤੇ ਫਿਰ ਇਹ 4.5% ਤੋਂ ਘਟ ਕੇ 4.25% ਤੇ ਆ ਜਾਊਗਾ। ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਜਿਹੜਾ 30 ਈਅਰ ਲੋਨ 4.25 ਤੇ ਮਿਲੂਗਾ, ਪਰ ਇਹ ਜਿਹੜਾ ਬੈਂਕਾਂ ਨੂੰ ਆ, ਉਹ ਜਿਹੜਾ ਇੰਟਰਸਟ ਰੇਟ ਆ ਬੈਂਕਾਂ ਨੂੰ ਲੋਨ, ਬੈਂਕਾਂ ਨੇ ਜਦੋਂ ਤੁਹਾਨੂੰ ਦੇਣਾ ਆ, ਉਹ ਕਿੱਥੇ ਕਿ ਜਾਂਦਾ ਆ। ਸੋ ਉਹਦੇ ਤੇ ਵੀ ਜ਼ਰੂਰ ਥੋੜਾ ਬਹੁਤਾ ਫਰਕ ਪਊਗਾ। ਸੋ 93% ਆਮ ਲੋਕ ਜਿਨ੍ਹਾਂ ਨੂੰ ਸਰਵੇ ਕੀਤਾ ਗਿਆ CNBC ਵੱਲੋਂ, ਉਹਨਾਂ ਨੇ ਇਹ ਕਿਹਾ ਵੀ ਘੱਟ ਹੋਊਗਾ। 63% ਨੇ ਇਹ ਕਿਹਾ ਵੀ ਨਹੀਂ, ਘੱਟ ਨਹੀਂ ਹੋਊਗਾ। ਸੋ ਮੋਸਟ ਪ੍ਰੋਬਬਲੀ ਅੱਜ ਦੀ ਮੀਟਿੰਗ ਜਿਹੜੀ ਆ ਸ਼ਾਮ ਨੂੰ ਆਪਾਂ ਤੁਹਾਨੂੰ ਦੱਸ ਦਾਂਗੇ ਭਈ ਜਿਹੜਾ ਇੰਟਰਸਟ ਰੇਟ ਆ ਉਹ ਕੁਆਟਰ ਬੇਸਿਸ ਪੁਆਇੰਟ ਘੱਟ ਹੋਇਆ ਜਾਂ ਹਾਫ, ਜਾਂ ਨਹੀਂ ਘੱਟ ਹੋਇਆ ਹੈਗਾ। ਜੀ, ਬਿਲਕੁਲ। ਕੁਝ ਦਿਨ ਪਹਿਲਾਂ ਜਿਹੜੇ ਜਰੋਮ ਪਾਵਲ ਨੇ ਵੀ ਇਹ ਇਸ਼ਾਰਾ ਕੀਤਾ ਸੀਗਾ ਵੀ ਅਸੀਂ ਜਿਹੜਾ ਆ ਇੰਟਰਸਟ ਰੇਟ ਘੱਟ ਜਿਹੜਾ ਉਹ ਕਰ ਸਕਦੇ ਆ। ਆਪਣੇ ਗਵਾਂਢੀ ਮੁਲਕ ਨੇ ਵੀ 1/4% ਇੰਟਰਸਟ ਰੇਟ ਕੱਟ ਕੀਤਾ ਸੀ। ਸੋ ਲੱਗਦਾ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਸਕਦੇ ਹੈਗੇ ਨੇ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਮਾਰਦੇ ਆ ਨਜ਼ਰ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਅਮਰੀਕਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ, ਰਾਜਕਨਵੀਰ ਸਿੰਘ ਜੀ, ਤੁਹਾਨੂੰ ਟੈਕਨੋਲੋਜੀ ਦਾ ਜ਼ਿਆਦਾ ਨੌਲੇਜ ਆ। ਅੱਜ ਵਾਲ ਸਟਰੀਟ ਜਰਨਲ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਚਾਈਨੀਜ਼ ਮੇਡ ਰਾਊਟਰਸ ਆ ਅਮਰੀਕਨ ਹੋਮਸ ਦੇ ਵਿੱਚ ਮਿਲੀਅਨਸ ਆਫ ਨੰਬਰ ਦੇ ਵਿੱਚ ਹੈਗੇ ਆ। ਜੋ TP ਲਿੰਕ ਕਹਿੰਦੇ ਬੈਸਟ ਸੈਲਿੰਗ ਰਾਊਟਰ ਆ ਔਨ ਐਮਾਜ਼ੋਨ, ਇਹਦੇ ਨਾਲ ਚਾਈਨੀਜ਼ ਸਾਈਬਰ ਅਟੈਕ ਬਹੁਤ ਜ਼ਿਆਦਾ ਹੋ ਰਿਹਾ ਹੈਗੇ। ਇਹ ਸੇਮ ਹੀ ਆ ਹਰਜੋਤ ਸਿੰਘ ਜੀ, ਜਿਹੜਾ ਹੈਕਿੰਗ ਦੇ ਮਾਮਲੇ ਲਗਾਤਾਰ ਵੱਧ ਰਹੇ ਆ। ਸੋ ਇਹ ਫਿਰ ਰੌਲਾ ਗਲਤ ਨਹੀਂ ਆ ਜਿਹੜਾ ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਜਿਹੜਾ ਉਹ ਬਣ ਜਾਂਦਾ ਆ। ਸੋ ਚਾਈਨਾ ਨੇ ਹੋ ਸਕਦਾ ਹੈ ਵੀ ਨੈਟਵਰਕਿੰਗ ਦੇ ਵਿੱਚ ਜਿਹੜਾ ਵੀ ਕੋਈ ਰਾਊਟਰ ਆ ਉਹਦੇ ਜ਼ਰੀਏ ਤੁਹਾਡਾ ਸਾਰਾ ਟ੍ਰੈਫਿਕ ਜਾਣਾ ਆ। ਟ੍ਰੈਫਿਕ ਤੋਂ ਭਾਵ ਵੀ ਇੰਟਰਨੈਟ ਦੇ ਉੱਤੇ ਕਿਹੜੀ ਵੈਬਸਾਈਟ ਤੇ ਜਾ ਰਹੇ ਹੋ, ਕੀ ਤੁਸੀਂ ਕਰ ਰਹੇ ਹੋ, ਉਹ ਸਾਰੇ ਜਿਹੜੇ ਘਰ ਦੇ ਵਿੱਚ ਲੱਗੇ ਰਾਊਟਰ ਆ ਜਾਂ ਬਿਜ਼ਨਸ ਦੇ ਉੱਤੇ ਲੱਗੇ ਜਿਹੜੇ ਰਾਊਟਰ ਆ ਉਹਦੇ ਥਰੂ ਹੋ ਕੇ ਜਾਂਦਾ ਆ। ਜੇ ਉਹਨਾਂ ਰਾਊਟਰਸ ਦੇ ਵਿੱਚ ਉਹਨਾਂ ਨੇ ਬੈਕਡੋਰ ਜਾਂ ਕਹਿ ਲਓ ਵੀ ਜਿਹਨੂੰ ਚੋਰ ਮੋਰੀ ਕਹਿੰਦੇ ਆ ਵੀ ਉਹ ਰੱਖੀ ਹੋਵੇ, ਤਾਂ ਫਿਰ ਉਹ ਕਿਸੇ ਵੀ ਹੈਕਰ ਦੇ ਕੋਲ ਉਹ ਮਿਲ ਸਕਦੀ ਆ, ਉਸਨੂੰ ਥਾਂ ਮਿਲ ਸਕਦੀ ਆ ਤੇ ਉਹ ਤੁਹਾਡਾ ਸਾਰੀ ਇਨਫੋਰਮੇਸ਼ਨ ਵਾਚ ਕਰ ਸਕਦੇ ਆ। ਸੋ ਹੈਕਿੰਗ ਦੇ ਲਈ ਇਹ ਇੱਕ ਬੜੀ ਵੱਡੀ ਖਤਰਨਾਕ ਗੱਲ ਜਿਹੜੀ ਉਹ ਹੋ ਸਕਦੀ ਆ ਜੇ ਵਾਕਿਆ ਹੀ ਇਹ ਇਸ ਤਰੀਕੇ ਦੇ ਨਾਲ ਜਿਹੜੇ ਅਰਜੈਂਟ ਵਾਰਨਿੰਗਸ ਜਿਹੜੀਆਂ ਇਸ ਟਾਈਮ ਆ ਰਹੀਆਂ ਆ। ਸੋ ਉਹ ਆ ਡੀ-ਲਿੰਕ ਨੇ ਤਾਂ ਇਨਫੈਕਟ ਹਰਜੋਤ ਸਿੰਘ ਜੀ 3 ਵੀਕ ਪਹਿਲਾਂ ਆਪ ਹੀ ਜਿਹੜੇ ਜਿੰਨੇ ਵੀ ਉਹਨਾਂ ਦੇ ਕੰਜ਼ਿਊਮਰ ਹੈਗੇ ਨੇ, ਕਸਟਮਰ ਹੈਗੇ ਆ, ਉਹਨਾਂ ਨੂੰ ਕਿਹਾ ਵੀ ਭਾਈ ਆਪਣੇ ਪੁਰਾਣੇ ਰਾਊਟਰ ਆ ਉਹ ਨਾਲ ਦੇ ਨਾਲ ਹੀ ਤੁਸੀਂ ਜਿਹੜੇ ਆ ਉਹ ਰਿਪਲੇਸ ਕਰ ਲਓ, ਨਵੇਂ ਜਿਹੜੇ ਉਹ ਤੁਸੀਂ ਲਾ ਲਓ। ਇਹਨਾਂ ਨੂੰ ਵੀ ਲੱਗਦਾ ਵੀ ਇਹਨਾਂ ਨੂੰ ਪਿੱਛੇ ਜਿਹੜਾ ਕੁਛ ਨਾ ਕੁਛ ਦਿੱਕਤ ਜਿਹੜੀ ਉਹ ਆਈ ਆ ਜਿਹਦੇ ਕਰਕੇ ਜਿਹੜੀ ਉਹ ਹੈਕਿੰਗ ਹੋਣ ਦੀ ਪ੍ਰੋਬਲਮ ਆ। ਕਹਿੰਦੇ ਵੀ ਤੁਹਾਡੀ ਸੈਂਸਿਟਿਵ ਇਨਫੋਰਮੇਸ਼ਨ, ਪਾਸਵਰਡ, ਫਾਈਨੈਂਸ਼ੀਅਲ ਡਾਟਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਓਲਡ ਡੀ-ਲਿੰਕ ਰਾਊਟਰ ਦੇ ਜ਼ਰੀਏ ਉਹ ਤੁਹਾਡੀ ਚੋਰੀ ਕੀਤੀਆਂ ਜਾ ਸਕਦੀਆਂ। ਇੱਥੋਂ ਤੱਕ ਕਿ ਤੁਸੀਂ ਵੈਬਸਾਈਟ ਮੰਨ ਲਓ ਜੇ YouTube ਭਰਦੇ ਆ, ਈਵਨ ਪੰਜਾਬੀ ਰੇਡੀਓ USA ਭਰਦੇ ਆ, ਜਾਂ ਤੁਸੀਂ ਯਾਹੂ ਭਰਦੇ ਆ, ਗੂਗਲ ਭਰਦੇ ਆ, ਇਹ ਜਿਹੜੇ ਰਾਊਟਰ ਦੇ ਜ਼ਰੀਏ ਤੁਹਾਨੂੰ ਨਕਲੀ ਵੈਬਸਾਈਟ ਦੇ ਉੱਤੇ ਜਿਹੜਾ ਉਹ ਘੱਲਿਆ ਜਾ ਸਕਦਾ ਹੈਗਾ ਆ। ਸੋ ਮੇਕ ਸ਼ੋਰ ਕਰੋ ਵੀ ਪੁਰਾਣੇ ਜਿਹੜੇ ਰਾਊਟਰਸ ਆ ਉਹਨਾਂ ਨੂੰ ਸਿੱਟ ਕੇ ਤੇ ਨਵੇਂ ਜਿਹੜੇ ਰਾਊਟਰਸ ਆ ਉਹ ਜਿਹੜੇ ਤੁਸੀਂ ਕਰ ਲਓ। ਸੋ ਡੀ-ਲਿੰਕ ਨੇ ਜਿਹੜਾ ਆਪ ਵੀ ਇਹ ਜਿਹੜੀ ਚੇਤਾਵਨੀ ਆ, ਵਾਰਨਿੰਗ ਆ, ਉਹ ਨਾਲ ਦਿੱਤੀ ਹੈਗੀ ਆ। TP ਲਿੰਕ ਜਿਹੜੇ ਰਾਊਟਰਸ ਆ ਇਹ ਬਹੁਤ 65% ਸ਼ੇਅਰ ਆ ਇਹਨਾਂ ਦਾ ਅਮਰੀਕਾ ਦੇ ਵਿੱਚ amazon.com ਦੇ ਉੱਤੇ ਸੈਲ ਕੀਤੇ ਜਾਂਦੇ ਆ। ਤੇ ਇਹਦੇ ਸੰਬੰਧ ਦੇ ਵਿੱਚ ਈਵਨ ਦੋ ਜਿਹੜੀ TP ਲਿੰਕ ਕੰਪਨੀ ਆ ਇਹ ਕੈਲੀਫੋਰਨੀਆ ਬੇਸਡ ਯੂਨਿਟ ਇਹਨਾਂ ਦਾ ਹੈਗਾ, ਪਰ ਕਿਉਂਕਿ ਬਣਾਏ ਚਾਈਨਾ 'ਚ ਜਾਂਦੇ ਆ। ਲੀ ਪੈਂਗੂ ਇੱਕ ਸਪੋਕਸਪਰਸਨ ਹੈਗੇ ਚਾਈਨੀਜ਼ ਅੰਬੈਸੀ ਦੇ ਵਾਸ਼ਿੰਗਟਨ ਦੇ ਵਿੱਚ, ਉਹਨਾਂ ਨੇ ਇਹ ਕ੍ਰਿਟੀਸਾਈਜ਼ ਕੀਤਾ, ਕਹਿੰਦੇ ਵੀ US ਇਨਵੈਸਟੀਗੇਸ਼ਨ ਜੋ ਕਰ ਰਿਹਾ ਹੈਗਾ ਵੀ ਜੀ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਚਾਈਨੀਜ਼ ਕੰਪਨੀ ਨੂੰ ਸਪਰੈਸ ਕਰਨ ਦਾ ਤਰੀਕਾ ਹੈਗਾ ਆ। ਕਹਿੰਦੇ ਵੀ ਅਸੀਂ ਪੂਰਾ ਡਿਫੈਂਡ ਕਰਾਂਗੇ ਲਾਫੁਲ ਰਾਈਟਸ ਤੇ ਇੰਟਰਸਟ ਆਫ ਚਾਈਨੀਜ਼ ਫਰਮ ਦਾ। ਇੱਕ ਹੋਰ ਜ਼ਰੂਰ ਸਰੋਤਿਆਂ ਨਾਲ ਦੱਸਦੀ ਜਾਈਏ ਵੀ ਅੱਜ ਸਵੇਰੇ ਵੀ ਸਾਨੂੰ ਫੋਨ ਆਇਆ ਸੀ ਫ੍ਰਿਜਨੋ ਤੋਂ, ਇੱਕ ਭੈਣ ਜੀ ਦਾ ਆਇਆ ਸੀ ਵੀ ਤੁਹਾਡੇ ਘਰਾਂ ਤੇ ਤੁਹਾਡੇ ਫੋਨ ਦੇ ਉੱਤੇ ਫੋਨ ਆ ਰਿਹਾ ਕਿਸੇ ਜਾਣ ਪਛਾਣ ਵਾਲੇ ਬੰਦੇ ਦਾ, ਤੇ ਉਹ ਜਦੋਂ ਤੁਸੀਂ ਗੱਲਬਾਤ ਕਰਦੇ ਆ ਉਹ ਤੋਂ ਬਾਅਦ ਉਹ ਤੁਹਾਡੇ ਜਿਹੜੇ ਪਿਕਚਰਸ ਹੁੰਦੀਆਂ ਸੇਵ ਕੀਤੀਆਂ ਫੋਨ ਤੇ, ਉਹ ਸਮਹਾਉ ਪਤਾ ਨਹੀਂ ਕਿੱਦਾਂ ਉਹ ਲੈ ਜਾਂਦੇ ਆ ਤੇ ਉਹ ਮੁੜ ਕੇ ਜਿਹੜੇ ਆ ਵੱਖ-ਵੱਖ ਗਰੁੱਪਾਂ 'ਚ ਸ਼ੇਅਰ ਕਰ ਦਿੱਤੀਆਂ ਜਾਂਦੀਆਂ ਹੈਗੀਆਂ। ਸੋ ਉਹਦੇ ਸੰਬੰਧ ਦੇ ਵਿੱਚ 4 ਤੋਂ ਜਿਹੜਾ 5:30 ਵਜੇ ਤਾਈਂ ਪ੍ਰੋਗਰਾਮ ਹੁੰਦਾ ਹੈਗਾ ਬਲਵਿੰਦਰ ਕੌਰ ਉਹਨਾਂ ਦਾ, ਉਸ ਪ੍ਰੋਗਰਾਮ ਦੇ ਵਿੱਚ ਕਾਲਸ ਵੀ ਲਈਆਂ ਜਾਣਗੀਆਂ ਤਾਂ ਕਿ ਪਤਾ ਲੱਗੇ ਹੋਰ ਤਾਂ ਨਹੀਂ ਕੋਈ ਇਦਾਂ ਦਾ ਜਿਹੜਾ ਸ਼ਿਕਾਰ ਹੋਇਆ, ਕਿਉਂਕਿ ਵੱਖ-ਵੱਖ ਅੱਜ ਕੱਲ ਫਰਾਡ ਬਹੁਤ ਜ਼ੋਰਾਂ ਨਾਲ ਚੱਲ ਰਿਹਾ, ਬਹੁਤ ਜ਼ਿਆਦਾ ਨੇ, ਬਹੁਤ ਚੱਲ ਰਿਹਾ। ਪਹਿਲਾਂ ਕਾਲਾਂ ਆਉਂਦੀਆਂ ਜੀ ਹਾਂ ਵੀ ਤੁਹਾਡਾ ਮੈਂ ਰਿਸ਼ਤੇਦਾਰ ਹੈਗਾ ਨਹੀਂ ਹੈਗਾ, ਤੇ ਉਹ ਤੋਂ ਬਾਅਦ ਹੁਣ ਆਹ ਦੇਖੋ ਇਦਾਂ ਹੈਕ ਕਰਨ ਦਾ ਆ ਰਿਹਾ, ਫਿਰ ਇਦਾਂ ਆ ਰਿਹਾ ਵੀ ਜਿੱਦਾਂ ਕਾਲ ਤੁਹਾਨੂੰ ਆ ਰਹੀ ਆ ਤੁਹਾਡੇ ਹਸਬੈਂਡ ਦੀ ਜਾਂ ਵਾਈਫ ਦੀ, ਕਿਉਂਕਿ ਨੰਬਰ ਉਹ ਚੋਰੀ ਕਰ ਲੈਂਦੇ ਆ ਤੇ ਉਹ ਜੀ ਜੇਲ੍ਹ ਦੇ ਵਿੱਚ ਆ ਜਾਂ ਫੜ ਹੋ ਗਿਆ ਤੇ ਤੁਹਾਨੂੰ ਲੱਗਦਾ ਹੀ ਆ ਵੀ ਫੋਨ ਤਾਂ ਉਹਨਾਂ ਦਾ ਹੀ ਆ, ਹਾਲਾਂਕਿ ਉਹ ਗਲਤ ਹੁੰਦਾ। ਸੋ ਇਸ ਇਸ਼ੂ ਦੇ ਉੱਤੇ 4 ਵਜੇ ਜਿਹੜਾ ਪ੍ਰੋਗਰਾਮ ਹੋਣਾ ਉਹ ਜ਼ਰੂਰ ਕਾਲਸ ਕਰਿਓ ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਆ ਉਹ ਕੋਈ ਇਦਾਂ ਦੇ ਫਰਾਡ ਤੋਂ
ਬਚ ਸਕਣ। ਜੀ, ਤੇ ਹਰਜੋਤ ਸਿੰਘ ਜੀ, ਜਿਹੜੀ TP ਲਿੰਕ ਵਾਲੀ ਰਾਊਟਰ ਵਾਲੀ ਗੱਲ ਦੇ ਵਿੱਚ ਐਡ ਕਰਦੇ ਜਾਈਏ, US ਸਰਕਾਰ ਇਸ ਟਾਈਮ ਇਹਨਾਂ ਨੇ ਨੈਸ਼ਨਲ ਸਿਕਿਉਰਿਟੀ ਇਨਵੈਸਟੀਗੇਸ਼ਨ ਇਸ ਦੇ ਉੱਤੇ ਚਾਲੂ ਕਰ ਦਿੱਤੀ ਆ। ਚਾਈਨਾ ਦੇ ਵਿੱਚ ਇਹ ਜਿਹੜਾ ਫਾਊਂਡਰੀ ਰਾਊਟਰ ਮੇਕਰ ਆ, ਜੋ ਕਿ ਅਮਰੀਕਨ ਮਾਰਕੀਟ ਜਿੱਦਾਂ ਤੁਸੀਂ ਦੱਸਿਆ ਵੀ ਪੂਰੀ ਤਰ੍ਹਾਂ ਡੋਮੀਨੇਟ ਕਰ ਰਿਹਾ ਆ, ਇਸ ਨੂੰ ਬੈਨ ਕਰਨ ਦੀ ਜਿਹੜੀ ਚਰਚਾ ਚੱਲ ਪਈ ਆ। ਟਿਕਟੌਕ ਕੰਪਨੀ ਨੂੰ ਵੀ ਜਿਹੜਾ ਬੈਨ ਦੀ ਚਰਚਾ ਚੱਲ ਰਹੀ ਹੈ, ਸੁਪਰੀਮ ਕੋਰਟ ਤੱਕ ਉਹ ਮਸਲਾ ਹੁਣ ਪਹੁੰਚਿਆ ਪਿਆ ਆ। ਇੱਧਰ ਜਿਹੜੇ ਰਾਊਟਰ ਤੱਕ ਵੀ ਤੁਸੀਂ ਇਹ ਦੇਖੋ ਵੀ ਕਿੱਦਾਂ ਭੋਲੇ ਭਾਲੇ ਲੋਕਾਂ ਨੂੰ ਇਹ ਚੀਜ਼ਾਂ ਦੇ ਵਿੱਚ ਜਿਹੜਾ ਉਹ ਫਸਾ ਲਿਆ ਜਾਂਦਾ ਆ। ਕੋਈ ਵੀ ਜਾਣਾ ਬਾਏ ਕਰਨ ਤੇ ਲੱਗਿਆ ਇਹੀ ਵੇਖਦਾ ਵੀ ਸਸਤੀ ਚੀਜ਼ ਕਿਹੜੀ ਆ ਤੇ ਚੱਲ ਭਾਈ ਬਾਏ ਕਰਕੇ ਜਿਹੜਾ ਉਹ ਲੈ ਲਈਏ। ਇਹਨਾਂ ਦੇ ਕਾਫੀ ਜਿਹੜੇ ਇਕਨੋਮਿਕਲ ਕਹਿ ਸਕਦੇ ਆ ਵੀ ਲੋਕਾਂ ਦੀ ਮਾਰ ਦੇ ਵਿੱਚ ਆਉਂਦੇ ਆ ਤੇ ਉਹ ਬਾਏ ਕਰ ਲੈਂਦੇ ਆ, ਤੇ ਉਹਨਾਂ ਦੇ ਜ਼ਰੀਏ ਇਹ ਕੁਝ ਹੋ ਰਿਹਾ ਹੋਊਗਾ ਕਿਸੇ ਨੂੰ ਜਿਹੜਾ ਚੇਤਾ ਵੀ ਨਹੀਂ ਸੀਗਾ। ਸੋ ਇੱਕ ਨਵਾਂ ਮਸਲਾ ਜਿਹੜਾ ਇਸ ਟਾਈਮ ਬਣ ਪਿਆ। ਸੋ TP ਲਿੰਕ ਵਾਲੇ ਭਾਈ ਲੋਕਾਂ ਨੂੰ ਚੇਂਜ ਕਰ ਲੈਣੇ ਚਾਹੀਦੇ ਆ, ਉਹਦੀ ਥਾਂ ਦੇ ਉੱਤੇ ਕੋਈ ਹੋਰ ਬ੍ਰਾਂਡ ਦੇ ਜਿਹੜੇ ਉਹ ਦੇਖ ਕੇ ਜਿਹੜੇ ਉਹ ਵਰਤ ਲੈਣੇ ਚਾਹੀਦੇ, ਜਿੰਨੀ ਦੇਰ ਤੱਕ ਇਹ ਮਸਲਾ ਜਿਹੜਾ ਹੁਣ ਕਲੀਅਰ ਜਿਹੜਾ ਨਹੀਂ ਹੋ ਜਾਂਦਾ ਹੈਗਾ। ਸੋ ਬਿਲਕੁਲ, ਬਹੁਤ ਹੀ ਤੁਸੀਂ ਦੇਖੋ ਵੀ ਜੇ ਇਜ਼ਰਾਈਲ ਦੀ ਸਰਕਾਰ ਜਿਹੜੇ ਬੀਪਰਸ ਇਦਾਂ ਦੇ ਸੈੱਲ ਕਰ ਸਕਦੀ, ਉਹਨਾਂ 'ਚ ਬੰਬ ਚਲਾ ਸਕਦੀ ਆ, ਜਿਹੜੀ ਕੋਰੀਅਨ ਕੰਪਨੀ ਦੀ ਉਹਨਾਂ ਦੇ ਵਿੱਚ ਜਿਹੜੇ ਉਹ ਬੰਬ ਪੁੱਟ ਕਰ ਸਕਦੀ ਆ, ਤੇ ਇਹ ਚਾਈਨਾ ਤਾਂ ਪਾਪੂਲੇਸ਼ਨ ਹੀ ਐਡੀ ਵੱਡੀ ਆ, ਤੁਹਾਡਾ ਡਾਟਾ ਚੋਰੀ ਕਰਕੇ ਮੁੜ ਕੇ ਜੋ ਮਰਜ਼ੀ ਕਰੀ ਜਾਣ, ਠੀਕ ਹੈ ਕਿ ਨਹੀਂ। ਸੋ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਇਹ ਬਹੁਤ ਵੱਡਾ ਮਸਲਾ ਹੈਗਾ, ਬਹੁਤ ਵੱਡਾ। ਹੁਣ ਤੁਸੀਂ ਉਹ ਜਿਹੜੀ ਫੋਟੋ ਵਾਲੀ ਗੱਲ ਕੀਤੀ, ਫੋਟੋਆਂ ਚੋਰੀ ਕਰਕੇ ਹੁਣ AI ਨਾਲ ਕੀ ਪਤਾ ਕਿੱਦਾਂ ਦੀਆਂ ਬਣਾ ਲੈਣ ਬਾਅਦ ਦੇ ਵਿੱਚ, ਤੇ ਫਿਰ ਲੋਕਾਂ ਨੂੰ ਬਲੈਕਮੇਲ ਕਰਨ। ਸੋ ਇਹ ਕਈ ਕੁਛ ਜਿਹੜਾ ਉਹ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਫੋਨ ਤੇ ਭਾਈ ਪਰੇ ਹੀ ਰੱਖਣ ਵਾਲੀ ਗੱਲ ਹੋਈ ਪਈ ਆ। ਸੋਸ਼ਲ ਮੀਡੀਆ ਦਾ ਤਾਂ ਪਰਹੇਜ਼ ਜਿੰਨਾ ਕਰ ਲਓ ਨਾ ਅੱਜ ਕੱਲ ਏਦਾਂ ਦੀਆਂ ਚੀਜ਼ਾਂ ਦਾ, ਉਹਨਾਂ ਹੀ ਜਿਹੜਾ ਉਹ ਫਾਇਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਲਿਊਜੀ ਮੈਂਜੀਓਨੀ ਦੇ ਉੱਤੇ ਫਸਟ ਡਿਗਰੀ ਮਰਡਰ ਚਾਰਜਸ ਜਿਹੜੇ ਆ ਉਹ ਲਾਏ ਗਏ ਨੇ। ਯੂਨਾਈਟਿਡ ਹੈਲਥ ਕੇਅਰ ਦੇ CEO ਦੀ ਜਿਹੜੇ ਕਤਲ ਦੇ ਮਾਮਲੇ ਦੇ ਵਿੱਚ ਚਾਰਜਸ ਲਾਏ ਗਏ ਆ। ਕਈ ਦਿਨਾਂ ਬਾਅਦ ਇਹ ਕਤਲ ਕਰਨ ਤੋਂ ਬਾਅਦ ਚ ਫੜਿਆ ਗਿਆ ਸੀਗਾ ਪੈਂਸਿਲਵੇਨੀਆ ਤੋਂ। ਸੋ ਮੈਂਜੀਓਨੀ ਦੇ ਉੱਤੇ ਕਹਿੰਦੇ ਕਈ ਚਾਰਜਸ ਆ, ਉਹਨਾਂ ਦੇ ਵਿੱਚ ਜਿਹੜੇ ਫਸਟ ਡਿਗਰੀ ਮਰਡਰ, 2 ਕਾਊਂਟ ਸੈਕੰਡ ਡਿਗਰੀ ਮਰਡਰ ਦੇ, ਤੇ ਇਸ ਦੇ ਨਾਲ ਕਹਿੰਦੇ ਵੀ ਕਿਲਿੰਗ ਜਿਹੜੀ ਹੈ ਇਸ ਨੂੰ ਐਕਟ ਆਫ ਟੈਰਰਿਜ਼ਮ ਦੇ ਤੌਰ ਦੇ ਉੱਤੇ ਵੀ ਦੇ ਵਿੱਚ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਆ। ਨਿਊਯਾਰਕ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ, ਉਹਨਾਂ ਨੇ ਕਿਹਾ ਆ ਵੀ ਇਸ ਦਾ ਇੰਟੈਂਟ ਇਹੀ ਸੀ ਲੋਕਾਂ ਦੇ ਵਿੱਚ ਦਹਿਸ਼ਤ ਜਿਹੜੀ ਉਹ ਫੈਲਾਉਣੀ ਹੈਗੀ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਇਸਨੇ ਕੋਲਡ ਬਲੱਡਡ ਮਰਡਰ ਕੀਤਾ ਆ, ਕਹਿੰਦੇ ਵੀ ਵੈਲ ਪਲੈਨਡ ਸੀਗਾ ਤੇ ਟਾਰਗੇਟਡ ਇਹ ਮਰਡਰ ਸੀਗਾ। ਐਲਵਿਨ ਬ੍ਰੈਗ ਉਹੀ ਆ ਜੋ ਕਿ ਟਰੰਪ ਹੁਣਾਂ ਦੇ ਉਲਟ ਜਿਹੜੇ ਕੇਸ ਆ ਉਹ ਲੜਦੇ ਜਿਹੜੇ ਉਹ ਆ ਰਹੇ ਆ। ਪ੍ਰੈਸ ਕਾਨਫਰੰਸ ਇਹਨਾਂ ਨੇ ਕੱਲ ਜਿਹੜੀ ਉਹ ਕੀਤੀ ਸੀ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਭਾਈ ਇਹ ਹੁਣ ਇਸ ਦੇ ਉੱਤੇ ਜਿਹੜੇ ਫਸਟ ਡਿਗਰੀ ਮਰਡਰ ਚਾਰਜਸ ਆ ਹੈਲਥ ਕੇਅਰ ਦੇ ਜਿਹੜੇ CEO ਆ ਬ੍ਰਾਇਨ ਥਾਮਸਨ ਦੇ ਕਤਲ ਦੇ ਮਾਮਲੇ ਵਿੱਚ ਲਗਾਏ ਜਾ ਰਹੇ ਹੈਗੇ ਆ। ਸੋ ਤਕਰੀਬਨ 2 ਹਫ਼ਤੇ ਹੋ ਗਏ ਨੇ ਇਹ ਉਸ ਕਤਲ ਹੋਏ ਨੂੰ। ਟੈਰਰਿਜ਼ਮ ਚਾਰਜ ਦੇ ਉੱਤੇ ਜ਼ਰੂਰ ਜਿਹੜਾ ਉਹਨਾਂ ਨੂੰ ਕਾਫੀ ਜਿਹੜੇ ਸਵਾਲ ਜਵਾਬ ਕੀਤੇ ਗਏ ਆ। ਸੋ ਕਹਿੰਦੇ ਵੀ ਬੇਸਿਕ ਟਰਮ ਦੇ ਵਿੱਚ ਮੈਂ ਇਹੀ ਦੁਬਾਰਾ ਕਹਿਣਾ ਚਾਹੁੰਦਾ ਆ ਵੀ ਇਹ ਜਿਹੜੀ ਕਿਲਿੰਗ ਆ, ਇਹ ਜਿਹੜੀ ਉਸਨੇ ਮਾਰਿਆ ਆ, ਸਿਰਫ ਤੇ ਸਿਰਫ ਦਹਿਸ਼ਤ ਇਨਵੋਕ ਕਰਨ ਦੇ ਲਈ ਸੀ, ਦਹਿਸ਼ਤ ਫੈਲਾਉਣ ਦੇ ਲਈ ਸੀ, ਜਿਸ ਕਰਕੇ ਉਸ ਉੱਤੇ ਇਹ ਜਿਹੜੇ ਚਾਰਜਸ ਆ ਉਹ ਹੁਣ ਲਾਏ ਗਏ ਨੇ। ਜੀ, ਅਗਲੀ ਖਬਰ ਵੱਲ ਚਲੀਏ ਜੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਦੇ ਸੰਬੰਧ ਦੇ ਵਿੱਚ ਹੈਗਾ। ਖਾਸ ਕਰਕੇ ਜਦੋਂ ਨਵਾਂ ਐਡਮਿਨਿਸਟ੍ਰੇਸ਼ਨ ਟਰੰਪ ਉਹਨਾਂ ਦਾ ਆ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ, ਉਹਨਾਂ ਨੇ ਨੋਜ਼ ਯੂਅਰ ਰਾਈਟਸ ਵਰਕਸ਼ਾਪਸ ਇਮੀਗ੍ਰੈਂਟਸ ਦੇ ਲਈ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਰੌਬ ਬੌਂਟਾ, ਮੈਂ ਤਾਂ ਉਹਨਾਂ ਨੂੰ ਬੰਤਾ ਸੀਗਾ ਕਹਿੰਦਾ, ਕਿਉਂਕਿ ਜਿੰਨੇ ਕ ਫੰਡ ਰੇਜ਼ਿੰਗ ਪੰਜਾਬੀਆਂ ਨੇ ਰੌਬ ਬੌਂਟਾ ਦੇ ਕੀਤੇ ਆ, ਤੇ ਉਹ ਪੰਜਾਬੀਆਂ ਵਾਲਾ ਹੀ ਨਾਂ ਦੇਣਾ ਬਣਦਾ ਆ। ਤੇ ਕਾਫੀ ਲਾਗੇ ਹੈਗੇ ਆ ਪੰਜਾਬੀ ਕਮਿਊਨਿਟੀ ਦੇ, ਫਿਲਪੀਨੋ ਮੂਲ ਦੇ ਆ ਕੈਲੀਫੋਰਨੀਆ ਦੇ ਅਟਾਰਨੀ ਜਨਰਲ। ਸੋ ਉਹਨਾਂ ਨੇ ਇਹ ਕਿਹਾ ਆ ਵੀ ਤੁਹਾਡੇ ਜਿਹੜੇ ਰਾਈਟਸ ਹੈਗੇ ਆ ਉਹ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈਗਾ। ਤੁਹਾਡੇ ਜਿਹੜੇ EMPLOYER ਆ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਤੁਹਾਨੂੰ ਥ੍ਰੈਟ ਨਹੀਂ ਕਰ ਸਕਦੇ ਵੀ ਅਸੀਂ ਜੀ ਤੁਹਾਨੂੰ ਅਸੀਂ ਜਿਹੜੇ ਆ ਇਮੀਗ੍ਰੇਸ਼ਨ ਅਥਾਰਟੀ ਨੂੰ ਫੜਾ ਦਾਂਗੇ, ਹਨਾ। ਤੇ ਹੋਰ ਵੀ ਤੁਹਾਨੂੰ ਤੁਸੀਂ ਘਰ ਰੈਂਟ ਤੇ ਲੈਣਾ, ਮੈਡੀਕੇਅਰ ਜਾਂ ਮੈਡੀਕਲ ਹੈਲਪ ਲੈਣੀ ਆ, ਤੁਹਾਡੇ ਲੀਗਲ ਸਟੇਟਸ ਤੋਂ ਬਿਨਾਂ ਉਹ ਮਿਲਣੀ ਚਾਹੀਦੀ ਹੈਗੀ ਆ, ਉਹ ਤੁਹਾਨੂੰ ਪੁੱਛ ਨਹੀਂ ਸਕਦੇ, ਇਹ ਡਿਸਕ੍ਰਿਮੀਨੇਸ਼ਨ ਹੋਊਗੀ।
ਕੱਲ ਇੱਕ ਏਸ਼ੀਅਨ ਅਮਰੀਕਨ ਐਡਵਾਂਸਿੰਗ ਜਸਟਿਸ ਸਦਰਨ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਈਵੈਂਟ ਆ ਇਹ ਆਰਗੇਨਾਈਜ਼ ਕੀਤੀ ਹੈ। ਇਸ ਤੋਂ ਬਾਅਦ ਹੋਰ ਸ਼ਹਿਰਾਂ ਦੇ ਵਿੱਚ ਵੀ ਕਰਨਗੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਕੁਆਲੀਫਾਈਡ ਲਾਇਸੈਂਸਡ ਇਮੀਗ੍ਰੇਸ਼ਨ ਅਟਾਰਨੀਜ਼ ਨੂੰ ਯੂਜ਼ ਕਰੋ। ਸਕੈਮ ਬਹੁਤ ਜ਼ਿਆਦਾ ਹੋ ਰਿਹਾ ਹੈਗੇ ਆ, ਖਾਸ ਕਰਕੇ ਫੇਕ ਇਮੀਗ੍ਰੇਸ਼ਨ ਸਰਵਿਸਿਜ਼ ਦੇ। ਉਹ ਉਹਨਾਂ ਤੋਂ ਬਚ ਕੇ ਰਹੋ। ਕਈ ਵਾਰੀ ਉਹ ਥ੍ਰੈਟ ਕਰ ਦਿੰਦੇ ਆ ਵੀ ਅਸੀਂ ਜੀ ਤੁਹਾਨੂੰ ਡਿਪੋਰਟ ਕਰਾ ਦਾਂਗੇ ਜਾਂ ਕੁਛ ਵੀ। ਉਹ ਕਹਿੰਦੇ ਵੀ ਰਾਈਟ ਨਾਓ ਗੁੱਡ ਟਾਈਮ ਆ, ਗੋ ਟੂ ਯੂਅਰ ਨੋਟਰੀ ਪਬਲਿਕ ਦੇ ਕੋਲ ਤੇ ਉਹ ਸਾਰੇ ਜਿਹੜੇ ਡਾਕੂਮੈਂਟ ਵਗੈਰਾ ਆ ਆਪਣੇ ਸਹੀ ਰੱਖੋ, ਤਾਂ ਕਿ ਕੱਲ ਨੂੰ ਕੋਈ ਇਦਾਂ ਦੀ ਪ੍ਰੋਬਲਮ ਨਾ ਹੋਵੇ। ਆਪਣੇ ਜਿਹੜੇ ਡਾਕੂਮੈਂਟ ਆ ਕਹਿੰਦੇ ਵੀ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਰੱਖਣੇ ਚਾਹੀਦੇ ਹੈਗੇ ਆ। ਕੈਲੀਫੋਰਨੀਆ ਦੀ ਜਿਹੜੀ ਸਰਕਾਰ ਜਿਹੜੀ ਇਹ ਸੈਂਕਚੁਰੀ ਸਟੇਟ ਆ, ਬਹੁਤ ਸਾਰੇ ਸੈਂਕਚੁਰੀ ਸ਼ਹਿਰ ਹੈਗੇ ਆ। ਸੋ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ $25 ਮਿਲੀਅਨ ਵੀ ਗਵਰਨਰ ਨੇ ਕਿਹਾ ਸੀ ਵੀ ਅਸੀਂ ਰੱਖਣ ਜਾ ਰਹੇ ਹਾਂ, ਤਾਂ ਕਿ ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਕਿਸੇ ਤਰ੍ਹਾਂ ਫੜਿਆ ਨਾ ਜਾ ਸਕੇ। ਸੋ ਹੁਣ ਇੱਥੇ ਇਹ ਆ ਵੀ ਇਹ ਕੈਲੀਫੋਰਨੀਆ ਦੀ ਸਰਕਾਰ ਫੈਡਰਲ ਦੇ ਅਗੇਂਸਟ ਕੁਝ ਨਹੀਂ ਕਰ ਸਕਦੀ ਫੰਡ ਦੇ ਵਿੱਚ। ਹਾਂ, ਇਹ ਆ ਵੀ ਉਹਨਾਂ ਦੇ ਨਾਲ ਕੋਆਪਰੇਟ ਨਹੀਂ ਕਰੂਗੀ। ਪਹਿਲਾਂ ਜਦੋਂ ਛਾਪੇ ਵੱਜਦੇ ਹੁੰਦੇ ਸੀ, ਅੱਜ ਤੋਂ 25 30 40 ਸਾਲ ਪਹਿਲਾਂ, ਤੇ ਜਿਹੜੇ ਕਸਟਮ ਬਾਰਡਰ ਵਾਲੇ ਆ ਉਹ ਲੋਕਲ ਪੁਲਿਸ ਦੀ ਹੈਲਪ ਦੇ ਨਾਲ ਜਾਂਦੇ ਸੀ ਅਰੈਸਟ ਕਰਨ, ਸਕੂਲਾਂ 'ਚ, ਘਰਾਂ 'ਚ, ਕੰਮਾਂ ਦੇ ਉੱਤੇ, ਸਾਰੇ ਪਾਸੇ। ਸੋ ਇੱਥੇ ਜਿਹੜੀ ਸਰਕਾਰ ਆ ਕੈਲੀਫੋਰਨੀਆ ਦੀ, ਉਹ ਕਹਿੰਦੇ ਵੀ ਅਸੀਂ ਫੈਡਰਲ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦੀ ਜਿਹੜੀ ਸਪੋਰਟ ਨਹੀਂ ਕਰਾਂਗੇ ਡਿਪੋਰਟ ਕਰਨ ਦੇ ਮਾਮਲੇ ਦੇ ਵਿੱਚ ਜਾਂ ਅਨਡਾਕੂਮੈਂਟਡ ਬੰਦਿਆਂ ਨੂੰ ਅਰੈਸਟ ਕਰਨ ਦੇ ਵਿੱਚ। 100 ਮੀਲ ਦਾ ਜਿਹੜਾ ਬਾਰਡਰ ਜ਼ੋਨ ਦਾ ਰੌਲਾ ਆ, ਉਹਦੇ ਵਿੱਚ ACLU ਨੇ ਵੀ ਜਿਹੜੀਆਂ ਤੁਹਾਡੀਆਂ ਰਾਈਟਸ ਆ, ਨੋ ਯੂਰ ਰਾਈਟਸ ਕਰਕੇ ਇੱਕ ਸਪੈਸ਼ਲ ਸੈਕਸ਼ਨ ਬਣਾਇਆ ਆ। ਤੁਸੀਂ ਉਹਦੇ ਵਿੱਚ ਦੇਖ ਸਕਦੇ ਆ, ਇਹ ਇੱਕ 100 ਮੀਲ ਦੀ ਗੱਲ ਆ। ਬਾਰਡਰ ਤੋਂ ਜਿਹੜਾ ਬੰਦਾ 100 ਮੀਲ ਦੇ ਦਾਇਰੇ ਦੇ ਵਿੱਚ ਆ, ਫੈਡਰਲ ਸਰਕਾਰ ਕਹਿੰਦੀ ਆ ਅਸੀਂ ਕਿਸੇ ਨੂੰ ਵੀ ਉਸ ਦਾਇਰੇ ਦੇ ਵਿੱਚ ਫੜ ਕੇ ਜਦੋਂ ਮਰਜ਼ੀ ਜਿਹੜੇ ਆ ਤੁਹਾਡੇ ਇਮੀਗ੍ਰੇਸ਼ਨ ਦੇ ਪੇਪਰਾਂ ਦੀ ਚੈੱਕ ਕਰ ਸਕਦੇ ਆ। ਪਰ ਅਮਰੀਕੀ ਸੰਵਿਧਾਨ ਦੇ ਵਿੱਚ ਜਿਹੜੀ ਚੌਥੀ ਅਮੈਂਡਮੈਂਟ ਆ, 4th ਅਮੈਂਡਮੈਂਟ ਆ, ਉਹ ਲੋਕਾਂ ਨੂੰ ਰੈਂਡਮ ਤੇ ਆਰਬਿਟਰਰੀ ਸਟਾਪ ਤੇ ਸਰਚਸ ਤੋਂ ਬਚਾਉਂਦੀ ਹੈਗੀ ਆ। ਸੋ ਫੈਡਰਲ ਸਰਕਾਰੋਂ ਤਾਂ ਕਹਿੰਦੀ ਆ ਵੀ ਇਹਨਾਂ ਦੇ ਕੋਲ ਫਿਰ ਵੀ ਤਾਕਤ ਜਿਹੜੀ ਉਹ ਰਹਿੰਦੀ ਆ, ਜਿਹੜੇ ਵਾਰੰਟਲੈਸ ਸਟਾਪਸ ਆ ਵਿਦਿਨ 100 ਮਾਈਲ ਆਫ US ਬਾਰਡਰ ਜਿਹੜੀ ਉਹ ਕਰ ਸਕਦੇ ਆ। ਪਰ ACLU ਕਹਿੰਦੀ ਆ ਵੀ ਤੁਹਾਡੇ ਉੱਤੇ ਫਿਰ ਵੀ ਜਿਹੜੀ ਚੌਥੀ ਅਮੈਂਡਮੈਂਟ ਦੀਆਂ ਪ੍ਰੋਟੈਕਸ਼ਨਸ ਆ ਉਹ ਲਾਗੂ ਹੁੰਦੀਆਂ ਆ। ਸੋ ਕਹਿੰਦੇ ਵੀ ਤੁਹਾਨੂੰ ਆਪਣੇ ਰਾਈਟਸ ਦਾ ਜਿਹੜਾ ਉਹ ਜ਼ਰੂਰ ਪਤਾ ਹੋਣਾ ਜਿਹੜਾ ਉਹ ਚਾਹੀਦਾ ਆ। 100 ਮੀਲ ਦੇ ਦਾਇਰੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ 66% ਆਬਾਦੀ, ਅਮਰੀਕਾ ਦੀ 66% ਆਬਾਦੀ ਜਿਹੜੀ ਆ ਉਹ 100 ਮੀਲ ਦੇ ਦਾਇਰੇ ਦੇ ਵਿੱਚ ਬਾਰਡਰ ਤੋਂ ਰਹਿੰਦੀ ਆ, ਚਾਹੇ ਕੈਨੇਡਾ ਵਾਲੇ ਪਾਸੇ ਆ, ਚਾਹੇ ਦਰਿਆਵਾਂ ਵਾਲੇ ਸਮੁੰਦਰਾਂ ਵਾਲੇ ਪਾਸੇ ਆ, ਤੇ ਚਾਹੇ ਉਹ ਮੈਕਸੀਕੋ ਵਾਲੇ ਜਿਹੜੇ ਉਹ ਪਾਸੇ ਆ। ਸੋ 66% ਜਿਹੜੀ ਪਾਪੂਲੇਸ਼ਨ ਆ ਉਹ ਉਸ ਦਾਇਰੇ ਚ ਆਉਂਦੀ ਆ ਜਿੱਥੇ ਫੈਡਰਲ ਸਰਕਾਰ ਮੰਨਦੀ ਆ ਵੀ ਅਸੀਂ ਜਿੱਥੇ ਮਰਜ਼ੀ ਜਿਹੜਾ ਉਹ ਨਾਕਾ ਲਾ ਕੇ ਵਾਰੰਟਲੈਸ ਸਰਚ ਜਿਹੜੀਆਂ ਆ ਇਮੀਗ੍ਰੇਸ਼ਨ ਦੀਆਂ ਕਰ ਸਕਦੇ ਆ। ਪਰ 4th ਅਮੈਂਡਮੈਂਟ ਤੁਹਾਨੂੰ ਉਸ ਤੋਂ ਬਚਾਉਂਦੀ ਆ, ਪਰ ਫਿਰ ਵੀ ਰੌਲਾ ਰੱਪਾ ਜਿਹੜਾ ਆ ਉਹ ਚੱਲਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਬਹੁਤ ਸਾਰੇ ਇਹ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਨਵੇਂ ਤੋਂ ਨਵੇਂ ਜਿਹੜੇ ਵਿਵਾਦ ਆ ਤੇ ਇਹ ਚਰਚਾਵਾਂ ਰਾਈਟਸ ਦੀ ਕਿੱਥੇ ਤੱਕ ਐਕਸਟੈਂਟ ਹੈਗੇ ਆ, ਕਿੱਥੇ ਤੱਕ ਤੁਹਾਨੂੰ ਸੁਰੱਖਿਆ ਮਿਲ ਸਕਦੀ ਹੈ, ਕਿੱਥੇ ਨਹੀਂ, ਉਹ ਜਿਹੜੇ ਮਸਲੇ ਜਿਹੜੇ ਉਹ ਚੱਲਦੇ ਰਹਿਣੇ ਹੈਗੇ ਆ। ਇੱਕ ਛੋਟੀ ਜੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਖਬਰਾਂ ਜੋ ਅਖੀਰ ਦੇ ਵਿੱਚ ਆ ਰਹਿ ਗਈਆਂ ਉਹਨਾਂ ਉੱਤੇ ਮਾਰਾਂਗੇ ਨਜ਼ਰ।
ब्रेक तो बाद एक बारी फिर आप सब का स्वागत है। इस उत्ते प्रोग्राम चल रहा है जी इस टाइम अपडेट अमेरिका। हरजोत सिंह जी एक बारी फिर जी ਨੂੰ स्वागत है। सत श्री अकाल जी। आवाज नहीं आ रही हरजोत सिंह जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਇੱਕ ਦੋ ਖਬਰਾਂ ਜਿਹੜੀਆਂ ਆ ਉਹ ਆਪਾਂ ਜੇ ਤੁਹਾਡੇ ਨਾਲ ਸਾਂਝੀਆਂ ਕਰੀਏ। ਇੱਕ ਪਾਸੇ ਤਾਂ ਇੰਡੀਆ ਜਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਇਹ ਕਹਿ ਰਹੇ ਆ ਵੀ ਟਰੰਪ ਹੁਣੀ ਉਹਨਾਂ ਦੇ ਯਾਰ ਆ ਤੇ ਅਸੀਂ ਫੱਟੇ ਚੱਕ ਲਾਂਗੇ ਆਉਣ ਵਾਲੇ ਸਮੇਂ 'ਚ। ਦੂਜੇ ਪਾਸੇ ਜੋ ਖਬਰਾਂ ਆ ਰਹੀਆਂ ਤੇ ਲੱਗਦਾ ਮੈਨੂੰ ਇਹ ਲੜਾਈ ਕਾਫੀ ਗਰਮ ਹੋ ਜਾਣੀ ਹੈ। ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਜੋ ਬਲੇਮ ਕਰ ਦਿੱਤਾ USA ਨੂੰ ਵੀ ਜਿਹੜੀ ਡੀਪ ਸਟੇਟ ਆ ਉਹ USA ਉਹ ਉਹਨਾਂ ਦੀ ਸਰਕਾਰ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਤੇ ਇਸ ਤੋਂ ਬਿਨਾ ਇਲੋਨ ਮਸਕ ਉਹਨਾਂ ਦੀ ਜਿਹੜੀ ਕੰਪਨੀ ਆ ਸਟਾਰਲਿੰਕ ਉਹਨਾਂ ਦੀ ਜਿਹੜਾ ਇੰਟਰਨੈਟ ਆ ਇਨਐਕਟਿਵ ਕੀਤਾ ਗਿਆ ਇੰਡੀਆ ਦੇ ਵਿੱਚ। ਉਹਦਾ ਕਾਰਨ ਇਹ ਦੱਸਿਆ ਗਿਆ ਵੀ ਦੋ ਰਾਊਟਰ ਜਿਹੜੇ ਉਹਨਾਂ ਦੇ ਸੀ ਜੋ ਯੂਜ਼ ਕੀਤੇ ਜਾਂਦੇ ਸਟਾਰਲਿੰਕ ਦੇ, ਉਹ ਇੱਕ ਮਨੀਪੁਰ ਦੇ ਵਿੱਚ ਲੱਭਿਆ ਗਿਆ ਜੋ ਕਿ ਮਿਲੀਟੈਂਟਸ ਯੂਜ਼ ਕਰਦੇ ਸੀਗੇ। ਉਹਨਾਂ ਨੇ ਸਮਹਾਉ ਗੁਆਂਢੀ ਕਿਸੇ ਮੁਲਕ ਤੋਂ ਲਿਆਂਦਾ ਸੀ। ਤੇ ਦੂਸਰਾ ਇੱਕ ਸਟਾਰਲਿੰਕ ਵਾਲੀ ਡਿਵਾਈਸ ਜਿਹੜੀ ਫੜੀ ਗਈ ਆ ਜਿੱਥੇ ਉਹ ਡਰੱਗ ਨੂੰ ਜਿਹੜਾ ਆ ਲੈ ਕੇ ਜਾ ਰਹੇ ਸੀ। 4.2 ਬਿਲੀਅਨ ਡਾਲਰ ਵਰਥ ਆਫ ਮੈਥ ਸੀਗੀ। ਇੰਡੀਆ ਦਾ ਸਭ ਤੋਂ ਵੱਡਾ ਡਰੱਗ ਵਾਸਤੇ ਇਹ ਕੀਤਾ ਗਿਆ ਸੀਗਾ। ਸੋ ਸਟਾਰਲਿੰਕ ਨੂੰ ਬੰਦ ਕਰਨ ਦੀ ਵੀ ਗੱਲ ਕਰ ਰਹੇ ਹੈਗੇ ਆ ਤੇ ਦੂਸਰੇ ਪਾਸੇ ਬਲੇਮ ਵੀ ਕਰ ਰਹੇ ਹੈਗੇ USA ਦੇ ਉੱਤੇ ਵੀ ਨਹੀਂ ਜੀ ਤੁਸੀਂ ਸਾਨੂੰ ਜਿਹੜਾ ਆ ਡੀਸਟੇਬਲਾਈਜ਼ ਕਰ ਰਹੇ ਹੈਗੇ ਆ। ਤੇ ਤੀਜੇ ਪਾਸੇ ਟਰੰਪ ਉਹਨਾਂ ਨੇ ਪਿਛਲੇ ਦਿਨਾਂ 'ਚ ਇਹ ਵੀ ਕਹਿ ਦਿੱਤਾ ਵੀ ਇਹ ਤੁਸੀਂ ਏਦਾਂ ਨਾ ਸੋਚੋ ਵੀ ਸਾਡੇ ਤੇ ਟੈਕਸ ਲਾ ਦੋਗੇ ਟੈਰਿਫ ਤੇ ਅਸੀਂ ਤੁਹਾਡੇ ਤੇ ਉੱਤੇ ਨਾ ਲਾਈਏ। ਕਹਿੰਦਾ ਵੀ ਜੇ ਇੰਡੀਆ ਵਾਲੇ 100% ਟੈਰਿਫ ਅਮਰੀਕਾ ਦੀਆਂ ਚੀਜ਼ਾਂ ਤੇ ਲਾਉਂਦੇ ਆ ਤੇ ਅਸੀਂ ਵੀ ਇਹੀ ਕੰਮ ਕਰਾਂਗੇ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਟੇਟਮੈਂਟ ਦਿੱਤੀ ਹੈਗੀ ਆ। ਕਹਿੰਦੇ ਇਫ ਇੰਡੀਆ ਚਾਰਜਸ a 100% ਟੈਰਿਫ ਔਨ US ਗੁੱਡਸ US will do the same in return। ਸੋ ਇਹ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈਗੀ ਆ। ਸੋ ਦੇਖਦੇ ਆ 20 ਜਨਵਰੀ ਤੋਂ ਬਾਅਦ ਜਿਹੜਾ ਆ ਕੀ ਕੁਝ ਬਣਦਾ ਹੈਗਾ। ਦੋ ਚੀਜ਼ਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਾਲ ਇਹ ਜਿਹੜੇ ਇੰਡੀਆ ਵਾਲਿਆਂ ਦੇ ਜਿਹੜੇ ਦੋ ਚੀਜ਼ਾਂ ਇਹਨਾਂ ਨੇ ਆਖੀਆਂ ਨਾ, ਇੱਕ ਤਾਂ ਸੋਰਸ ਵਾਲੀ ਵੀ ਉਹਨਾਂ ਨੇ ਆਖੀ ਸੀ ਵੀ 1 ਬਿਲੀਅਨ ਡਾਲਰ ਤੱਕ ਉਹਨਾਂ ਨੇ ਖਰਚਿਆ ਆ ਮੋਦੀ ਦੀ ਸਰਕਾਰ ਡੇਗਣ ਨੂੰ, ਨਾਲ ਡੀਪ ਸਟੇਟ ਦੀ। ਇਹ ਉਹ ਗੱਲਾਂ ਆ ਜਿਹੜੀਆਂ ਟਰੰਪ ਹੁਣਾਂ ਦੇ ਨਾਲ ਮੇਲ ਖਾਂਦੀਆਂ ਆ। ਉਹ ਉਹਨਾਂ ਨੂੰ ਵਰਗਲਾਉਣ ਦੀ ਜਿਹੜੀ ਕਹਿ ਸਕਦੇ ਆ ਵੀ ਇੱਕ ਕੋਸ਼ਿਸ਼ ਆ। ਐਂਟੀ ਸੋਰਸ ਜਿਹੜਾ ਰਿਪਬਲਿਕਨ ਪਾਰਟੀ ਉਹ ਹੈਗੀ, ਉਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਸੋਰਸ ਨੂੰ ਕਿਸ ਤਰੀਕੇ ਦੇ ਨਾਲ ਰਾਈਟ ਵਿੰਗ ਜਿਹੜਾ ਉਹ ਦੇਖਦੇ ਆ। ਸੋ ਉਹ ਗੱਲਾਂ ਕਹਿ ਰਹੇ ਆ। ਡੀਪ ਸਟੇਟ ਦੇ ਵੀ ਉਲਟਾ ਆਪਾਂ ਨੂੰ ਇਹ ਪਤਾ ਵੀ ਟਰੰਪ ਹੁਣੀ ਉਹਨਾਂ ਦੇ ਨਾਲ ਜਿਹੜੇ ਸਾਥੀ ਆ ਕਿਸ ਤਰੀਕੇ ਦੇ ਨਾਲ ਆ। ਸੋ ਮੈਨੂੰ ਤੇ ਇਹ ਲੱਗ ਰਿਹਾ ਵੀ ਇਹ ਬਿਆਨਾਂ ਦੇ ਨਾਲ ਉਹ ਟਰੰਪ ਉਹਨਾਂ ਨੂੰ ਆਪਣੇ ਖੇਮੇ 'ਚ ਕਰਨ ਦੀ ਜਿਹੜੀ ਉਹ ਕੋਸ਼ਿਸ਼ ਨਾਲ ਦੇ ਨਾਲ ਕਰ ਰਹੇ ਹੋ ਸਕਦੇ ਆ। ਟਰੰਪ ਹੁਣੀ ਕਰਦੇ ਕੀ ਆ ਇਹ ਦੇਖਣ ਵਾਲੀ ਗੱਲ ਆ। ਬ੍ਰਿਕ ਨੂੰ ਉਹਨਾਂ ਨੇ ਸ਼ਰੇਆਮ ਧਮਕੀ ਦਿੱਤੀ ਆ, ਚੇਤਾਵਨੀ ਦਿੱਤੀ ਆ। ਤੇ ਗੁੱਡਸ ਦੀ ਜਿਹੜੀ ਤੁਸੀਂ ਕਿਹਾ ਆ ਇਹ ਇਹਨਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਕੀਤਾ ਸੀਗਾ। ਉਹ ਕਹਿੰਦੇ ਸੀ ਵੀ ਜਦੋਂ ਤਾਂ ਤੁਸੀਂ ਇੰਡੀਆ ਵਾਲੇ ਇਨਫੀਲਡ ਬੁਲਟ ਇੱਥੇ ਲਿਆਉਂਦੇ ਉਦੋਂ ਕਹਿੰਦੇ ਵੀ ਤੁਸੀਂ ਟੈਕਸ ਨਾ ਲਾਓ, ਟੈਰਿਫ ਨਾ ਲਾਓ, ਤੇ ਜਦੋਂ ਹਾਰਲੇ ਡੇਵਿਡਸਨ ਉਧਰ ਜਾਂਦਾ ਤੇ ਤੁਸੀਂ ਉੱਤੇ 100% ਤੋਂ ਵੀ ਵੱਧ ਇੰਪੋਰਟ ਡਿਊਟੀ ਲਾ ਰਹੇ ਆ ਤੇ ਅਸੀਂ ਵੀ ਤੁਹਾਡੇ ਵਾਲੇ ਦੇ ਉੱਤੇ ਲਾਵਾਂਗੇ। ਸੋ ਹੋ ਸਕਦਾ ਆ ਵੀ ਪੈਸੇ ਦੀ ਭਾਸ਼ਾ ਜਿਹੜੀ ਆ ਉਹ ਮੋਦੀ ਹੁਣੀ ਜਲਦੀ ਜਿਹੜੀ ਉਹ ਸਮਝਣ ਤਾਂ ਟਰੰਪ ਹੁਣਾਂ ਦੀ ਗੱਲ ਕਿਸ ਤਰੀਕੇ ਦੇ ਨਾਲ ਮੰਨਦੇ ਆ ਜਾਂ ਆਪਣੇ ਖੇਮੇ 'ਚ ਉਹਨਾਂ ਨੂੰ ਕਰਦੇ ਆ। ਅਬ ਕੀ ਵਾਰ ਟਰੰਪ ਸਰਕਾਰ, ਅਬ ਕੀ ਵਾਰ ਮੋਦੀ ਸਰਕਾਰ, ਇਹ ਆਪਸ ਦੇ ਵਿੱਚ ਘਿਓ ਖਿਚੜੀ ਹੋਏ, ਅਸਲ 'ਚ ਘਿਓ ਖਿਚੜੀ ਹੁੰਦੇ ਆ ਜਾਂ ਵੱਖ-ਵੱਖ ਹੋਣ ਦਾ ਕੋਈ ਇਹਨਾਂ ਦੇ ਵਿੱਚ ਅੱਗੇ ਫਰਕ ਪੈਂਦਾ ਆ। ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਸਮਾਂ ਆਪਣੇ ਪ੍ਰੋਗਰਾਮ ਦਾ ਅੱਜ ਦਾ ਇੱਥੇ ਜਿਹੜਾ ਹੁਣ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਤੁਸੀਂ ਸੁਣੋਗੇ 11:30 ਵਜੇ ਤੱਕ ਤੇ 11:30 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 1 ਤੋਂ 2 ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਜਿਹੜੇ ਮਨਦੀਪ ਪੁੰਨੀਆ ਦੇ ਨਾਲ ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ, 2:30 ਤੋਂ 3 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਰਿਸ਼ਤੇ 3 ਤੋਂ 4 ਪ੍ਰੋਗਰਾਮ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਅਵਤਾਰ ਸਿੰਘ ਜੀ ਜਰਨਲਿਸਟ ਉਹਨਾਂ ਦੇ ਨਾਲ
ਕਰਾਂਗੇ ਗੱਲਬਾਤ ਸੀਰੀਆ ਦੇ ਵਿੱਚ ਜੋ ਕੁਝ ਵਾਪਰਿਆ, ਉਸ ਦਾ ਕੀ ਅਸਰ ਆ ਦੁਨੀਆ ਭਰ ਦੇ ਉੱਤੇ, ਸਿੱਖ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਣ, ਉਹਦੇ ਉੱਤੇ ਜਿਹੜੀ ਵਿਸ਼ੇਸ਼ ਚਰਚਾ ਹੋਊਗੀ ਉਹ ਵੀ ਦੇਖਣਾ ਸੁਣਨਾ ਨਾ ਭੁੱਲਿਓ। ਤੇ 4 ਤੋਂ 5:30 ਵਜੇ ਤੱਕ ਬਲਵਿੰਦਰ ਕੌਰ ਜੀ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਵਿਸਰਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਵਜੇ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਲੜੀਵਾਰ ਜਿਹੜੀ ਕਥਾ ਆ ਇਹ ਸ਼ਹੀਦੀ ਪੰਦਰਵਾੜੇ ਦੀ ਜੋ ਚੱਲ ਰਹੀ ਆ, ਚਮਕੌਰ ਸਾਹਿਬ ਦੀ ਗੜੀ ਦੀ ਜਿਹੜੀ ਚੱਲ ਰਹੀ ਆ, ਸਰਸਾ ਨਦੀ ਦੇ ਵਿਛੋੜੇ ਦੀ ਜਿਹੜੀ ਉਹ ਚੱਲ ਰਹੀ ਆ, ਉਹ ਲੜੀਵਾਰ ਕਥਾ ਅੱਗੇ ਆਪਾਂ ਸੁਣਾਂਗੇ। ਤੇ ਫਿਰ 8 ਵਜੇ ਪ੍ਰੋਗਰਾਮ ਦੀਪਕ ਸ਼ਰਮਾ ਚਤਾਰਥਲ ਹੁਣਾਂ ਦੇ ਨਾਲ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ, ਤੇ ਉਸ ਤੋਂ ਉਪਰੰਤ 10 ਵਜੇ ਤੱਕ ਕਦੀ ਤੇ ਹੱਸ ਬੋਲਵੇ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ। ਸੋ ਇਦਾਂ ਹੀ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ। ਤੇ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।